ਕਹਿੰਦਾ ਚੁੱਪ ਬੈਠੇ ਆ ਹਲੇ ਮਾੜੇ ਹਾਲਾਤ ਵੇਖ ਕੇ, ਜਿੱਦਣ ਅੜੀ ਉੱਤੇ ਆਏ ਗੇਮ ਵੱਡੀ ਪਾ ਦਾਂਗੇ। ਜਿਹੜੇ ਮਾਰਦੇ ਆ ਤਾਨੇ ਕੁਝ ਹੋਣਾ ਨਹੀਂ ਤੇਰੇ ਤੋਂ, ਸਹੁੰ ਰੱਬ ਦੀ ਬਈ ਲਾਈਨਾਂ ਚਲਾ ਦਾਂਗੇ। ਮੇਰੇ ਘਰਦਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ, ਮੇਰੀ ਵਾਲਦਾ ਨੇ, ਮੇਰੇ ਵਾਲਦ ਨੇ, ਮੇਰੇ ਭਾਈ ਨੇ ਮੈਨੂੰ ਬਹੁਤ ਸਪੋਰਟ ਕੀਤੀ ਕਿ ਹਲੇ ਮੈਨੂੰ ਜ਼ਿਆਦਾ ਆਂਦੀ ਹੋਵੇ, ਮਤਲਬ ਕੋਠੀ ਕਾਰ ਪਾ ਲਈਏ ਜਾਂ ਕਾਰਾਂ ਲੈ ਲਈਏ, ਹਲੇ ਇੰਨੀ ਨਹੀਂ। ਰਿਸ਼ਤੇਦਾਰਾਂ ਦਾ ਕੀ ਕਹਿ ਸਕਦੇ ਨੇ, ਰਿਸ਼ਤੇਦਾਰ ਕਿੱਥੇ ਖੁਸ਼ ਹੁੰਦੇ ਆ ਜੀ। ਰਿਸ਼ਤੇਦਾਰਾਂ ਨੇ ਕਹਿਣਾ ਇਹ ਤਾਂ ਮਰ ਜਾਵੇ, ਥਾਂ ਤੇ ਮਰ ਜਾਵੇ। ਤੁਸੀਂ ਹਸਨ ਭਾਈ ਨੂੰ ਤੁਸੀਂ ਆਪਣਾ ਆਈਡੀਅਲ ਮੰਨਦੇ ਹੋ? ਆਈਡੀਅਲ ਮੰਨੀਦਾ, ਆਈਡੀਅਲ ਮੰਨੀਦਾ, ਆਈਡੀਅਲ ਮੰਨਦੇ ਰਹਿਣਾ। ਉਸਤਾਦ ਆ। ਮੇਰੇ ਮਿੱਤਰ ਬੇਲੀ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕਮ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਕੋਲ ਮੌਜੂਦ ਨੇ ਟਿਕਟੋਕ ਸਟਾਰ, ਬਹੁਤ ਪਿਆਰੇ ਇਨਸਾਨ ਨੇ, ਠੀਕ ਹੈ, ਬਹੁਤ ਅੱਛੀ ਟਿਕਟੋਕ ਬਣਾਉਂਦੇ ਨੇ, ਉਹਨਾਂ ਨੂੰ ਪੂਰਾ ਪਾਕਿਸਤਾਨ ਜਾਣਦਾ। ਸਾਡੇ ਕੋਲ ਅੱਜ ਮੌਜੂਦ ਨੇ ਛੋਟਾ ਗੋਲਡੀ। ਅਸਲਾਮ ਅਲੈਕਮ। ਵਾਲੇकुम अस्सलाम। ਭਾਈ ਜਾਨ, ਕੀ ਹਾਲ ਚਾਲ ਹੈ? ਸ਼ੁਕਰ ਅੱਲਾ ਦਾ, ਮੇਰੀ ਜਾਨ ਤੁਸੀਂ ਸੁਣਾਓ, ਤਬੀਅਤ ਸੇ ਠੀਕ ਹੈ? ਅਲਹਮਦੁਲਿਲਾ ਠੀਕ ਠਾਕ। ਸਭ ਤੋਂ ਪਹਿਲੇ ਤੁਸੀਂ ਮੈਨੂੰ ਇਹ ਦੱਸੋ ਕਿ ਛੋਟਾ ਗੋਲਡੀ, ਇਹਦੇ ਪਿੱਛੇ ਕੀ ਕਹਾਣੀ ਹੈ ਕਿ ਤੁਸੀਂ ਆਪਣਾ ਅਸਲ ਨਾਮ ਹਟਾ ਕੇ ਛੋਟਾ ਗੋਲਡੀ ਕਿਉਂ ਰੱਖਿਆ? ਮੈਂ ਨਾ ਦਰਅਸਲ ਜਦੋਂ ਮੈਂ ਪਹਿਲੇ ਟਿਕਟੋਕ ਬਣਾਉਂਦਾ ਹੁੰਦਾ ਸੀ ਨਾ, ਵੈਸੇ ਰੈਂਡਮਲੀ ਹਾਂਜੀ। ਸਟੇਟਸ ਲਗਾ ਲਿਆ, ਵੈਸੇ ਉੱਦਾਂ ਲਾ ਲਿਆ। ਉਹ ਫਿਰ ਮੈਨੂੰ ਇੱਕ ਨਾ ਹਸਨ ਗੋਲਡੀ ਮਿਲਿਆ, ਵਾਮ ਜਾਣਦੀ ਉਹਨੂੰ, ਜਿਹੜੇ ਵੀਡੀਓ ਵੇਖੇ ਨਾ ਉਹ ਵਾਮ ਉਹਨੂੰ ਜਾਣਦੀ ਹੈ, ਜ਼ਾਹਰੀ ਗੱਲ ਹੈ। ਠੀਕ ਆ। ਅਤੇ ਉਹਦੀ ਵੀਡੀਓ ਮੈਂ ਵੋਇਸ ਲਾਈ ਇੱਕ, ਅਤੇ ਮੈਨੂੰ ਨਾ ਬੜਾ ਮਤਲਬ ਮੋਟੀਵੇਸ਼ਨ ਉਹਦੇ ਤੋਂ ਮਿਲੀ ਕਿ ਬਹੁਤ ਅੱਛਾ ਇਨਸਾਨ ਆ ਉਹ, ਠੀਕ ਆ। ਫਿਰ ਮੈਂ ਉਹਨੂੰ ਮਿਲਣ ਗਿਆ, ਠੀਕ ਆ, ਅਤੇ ਉਹ ਮਿਲਣ ਦੇ ਵਿੱਚ ਵੀ ਬੜੀਆਂ ਰੁਕਾਵਟਾਂ ਆਈਆਂ, ਠੀਕ ਆ, ਲੇਕਿਨ ਮੈਂ ਉਹਨੂੰ ਮਿਲ ਲਿਆ। ਫਿਰ ਜਦੋਂ ਮੈਂ ਮਿਲ ਕੇ ਆਇਆ ਉਹਨੂੰ, ਠੀਕ ਆ, ਫਿਰ ਉਸ ਤੋਂ ਬਾਅਦ ਮੇਰੀਆਂ ਵੀਡੀਓ, ਇੱਕ ਦੀ ਤਸਵੀਰ ਪਿਕ ਲਾਈ, ਵੀਡੀਓ ਲਾਈ, ਉਹ ਵਾਇਰਲ ਹੋ ਗਈ। ਉਸ ਤੋਂ ਬਾਅਦ ਆਵਾਮ ਮੈਨੂੰ ਛੋਟਾ ਗੋਲਡੀ ਕਹਿਣ ਲੱਗ ਪਈ। ਫਿਰ ਇਸ ਤੋਂ ਬਾਅਦ ਮੇਰੇ ਭਾਈ ਨੇ ਬਹੁਤ ਸਪੋਰਟ ਕੀਤੀ ਮੈਨੂੰ, ਠੀਕ ਆ। ਉਹਨੇ ਫਿਰ ਮੈਨੂੰ ਮਤਲਬ ਉਹਨੇ ਕਿਹਾ ਆਪਣਾ ਨਾਮ ਆ ਰੱਖ ਦੇ, ਫਿਰ ਮੈਂ ਨਾਮ ਆ ਰੱਖਤਾ। ਫਿਰ ਮਤਲਬ ਮੈਂ ਮਿਹਨਤ ਬਹੁਤ ਕੀਤੀ, ਜਾਰੀ ਰੱਖਿਆ ਆਪਣਾ ਕੰਮ, ਤਾਂ ਤੁਹਾਡੇ ਸਾਹਮਣੇ ਤੁਹਾਡਾ ਭਰਾ। ਟਿਕਟੋਕ ਦੀ ਫੀਲਡ 'ਚ ਕਿੰਨੇ ਸਾਲ ਹੋ ਗਏ? ਮੈਨੂੰ ਭਾਈ 2 ਸਾਲ ਹੋ ਗਏ ਆ। ਮਤਲਬ ਮੈਂ ਅਗਸਤ ਦੇ 2022 'ਚ ਆਇਆ ਸੀ, ਤਾਂ ਅਗਸਤ ਦੀ ਸਤੰਬਰ 10 ਦੀ ਚੱਲ ਰਿਹਾ। ਮਾਸ਼ਾਅੱਲਾ, ਮਤਲਬ ਫਿਰ 2 ਦੋ ਸਾਲ ਸਾਲ। 2 ਸਾਲ 'ਚ ਤੁਹਾਨੂੰ ਲੋਕਾਂ ਦਾ ਪਿਆਰ ਬਹੁਤ ਮਿਲ ਰਿਹਾ। ਬਹੁਤ ਭਰਾਵਾਂ ਦੀ ਮੁਹੱਬਤ ਹੈ, ਤੁਹਾਡੀ ਮੁਹੱਬਤ ਹੈ, ਨਹੀਂ ਬਾਕੀ ਸਰ, ਸਾਰੇ ਭਰਾਵਾਂ ਦੀ ਮੁਹੱਬਤ ਹੈ। ਨਹੀਂ ਤੇ ਸਰ, ਤੁਸੀਂ ਆਪਾਂ ਜਿਹੜੇ ਇਲਾਕਿਆਂ ਤੋਂ ਹੁੰਦੇ ਆ, ਆਪਾਂ ਨੇ ਨਾ ਉੱਥੇ ਫੈਮਲੀਆਂ 'ਚ ਹੁੰਦਾ ਕਿ ਖੰਜਰ ਖਾਨਾ ਨਹੀਂ ਕਰਨਾ, ਤੇ ਤੁਹਾਡੀ ਫੈਮਲੀ ਦਾ ਕੀ ਸੀਗਾ ਕਿ ਯਾਰ ਤੂੰ ਟਿਕਟੋਕ ਕਿਉਂ ਬਣਾ ਰਿਹਾ ਸੀ? ਨਹੀਂ ਦੇਖੋ ਨਾ, ਮੈਂ ਕਿਹੜਾ ਆਪਣੇ ਘਰ ਦੇ ਲੈ ਕੇ ਆ ਰਿਹਾ, ਠੀਕ ਆ। ਸਾਡੀ ਫੈਮਿਲੀ 'ਚ ਤਾਂ ਕੋਈ ਨਹੀਂ ਨਾ, ਨਹੀਂ ਕੋਈ ਨਹੀਂ। ਮੈਂ ਇਕੱਲਾ ਹੀ ਹਾਂ। ਲੇਕਿਨ ਹਾਂ, ਮੇਰੇ ਘਰਦਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ, ਮੇਰੀ ਵਾਲਦਾ ਨੇ, ਮੇਰੇ ਵਾਲਦ ਨੇ, ਮੇਰੇ ਭਾਈ ਨੇ ਮੈਨੂੰ ਬਹੁਤ ਸਪੋਰਟ ਕੀਤੀ। ਕੋਈ ਸੋਚ ਨਹੀਂ ਸਕਦਾ ਜਿੰਨੀ ਉਹਨਾਂ ਨੇ ਮੈਨੂੰ ਸਪੋਰਟ ਕੀਤੀ। ਮੈਂ ਉਹਨਾਂ ਨੂੰ ਜਿੱਦਾਂ ਕਹਿਣਾ ਉਹਨਾਂ ਨੇ ਕਹਿਣਾ ਠੀਕ ਆ, ਉੱਦਾਂ ਕਰੀ ਜਾ। ਲੇਕਿਨ ਮੈਂ ਉਹ ਮਾਵਾਂ ਭੈਣਾਂ ਨਾਲ ਵੀਡੀਓ ਬਣਾ ਕੇ ਨਹੀਂ ਆਇਆ, ਤੁਹਾਡੇ ਭਰਾ ਨਾਲ ਮਿਹਨਤ ਨਾਲ ਆਇਆ। ਨਹੀਂ ਤੇ ਅੱਜ ਕੱਲ੍ਹ ਜਿਹੜਾ ਵੀ ਕੋਈ ਟਿਕਟੋਕਰ ਸੀਗਾ, ਠੀਕ ਹੈ, ਅੱਜ ਤੋਂ ਤਕਰੀਬਨ ਕੋਈ 2 ਸਾਲ 3 ਸਾਲ ਪਹਿਲੇ, ਉਹ ਸਾਰੇ ਫੈਮਿਲੀ ਵਲੋਗਿੰਗ ਵੱਲ ਹੋ ਗਏ ਹੋਏ ਆ। ਹਾਂਜੀ। ਤੇ ਆਪਣਾ ਗਾਂ ਕੋਈ ਫਿਊਚਰ 'ਚ ਹੈ ਇੱਦਾਂ ਦਾ ਕੋਈ ਪਲਾਨ? ਨਹੀਂ, ਇੱਦਾਂ ਦਾ ਆਪਣਾ ਕੋਈ ਪਲਾਨ ਨਹੀਂ, ਆਪਣੇ ਖਾਨਦਾਨ 'ਚ ਇੱਦਾਂ ਦਾ ਕੋਈ ਸੀਨ ਨਹੀਂ, ਨਾ ਹੀ ਆਪਾਂ ਕਰਨਾ। ਮਰਨਾ ਮਨਜ਼ੂਰ ਆ, ਲੇਕਿਨ ਆ ਨਹੀਂ ਕਰ ਸਕਦੇ। ਮਰ ਜਾਵਾਂਗੇ ਮਤਲਬ ਫੈਮਿਲੀ ਸਾਨੂੰ ਵਲੋਗਿੰਗ ਨਹੀਂ ਕਰਨੀ? ਸਾਨੂੰ ਨਹੀਂ ਚਾਹੀਦੀ, ਸਾਨੂੰ ਐਸੀ ਫੇਮ ਨਹੀਂ ਚਾਹੀਦੀ ਜਿਹੜੀ ਮਾਵਾਂ ਭੈਣਾਂ ਵਿਖਾ ਕੇ ਆਵੇ। ਅਸੀਂ ਆਪਣੀ ਮਿਹਨਤ ਨਾਲ ਆਏ ਹਾਂ, ਅੱਜ ਇੱਥੇ ਹਾਂ, ਕੱਲ੍ਹ ਨੂੰ 2-4 ਸਾਲ 5 ਸਾਲ ਬਾਅਦ ਹੋਰ ਅੱਗੇ ਚੱਲ ਜਾਂਗੇ। ਅਸੀਂ ਅੱਜ ਹੀ ਉੱਥੇ ਨਹੀਂ ਜਾਣਾ, ਅਸੀਂ ਆਹਿਸਤਾ ਆਹਿਸਤਾ ਚਲੇ ਜਾਵਾਂਗੇ। ਟਿਕਟੋਕ ਤੋਂ ਕੋਈ ਇਨਕਮ ਵਗੈਰਾ ਆਉਂਦੀ? ਇਨਕਮ ਆਉਂਦੀ ਜ਼ਰੂਰ ਹੁੰਦੀ। ਰਾਤ ਨੂੰ ਲਾਈਵ ਬਹੀਦਾ ਵਾ, ਉਹ ਤੋਂ ਆਉਂਦੀ। USA ਦੇ ਅਕਾਊਂਟ ਆ, UK ਦੇ ਅਕਾਊਂਟ ਆ, ਵਾਮ ਸਾਰਿਆਂ ਨੂੰ ਪਤਾ ਹੁਣ, ਉਹ ਤੋਂ ਆਉਂਦੀ। ਅਤੇ ਲੇਕਿਨ ਇਹ ਨਹੀਂ ਆ ਕਿ ਹਲੇ ਮੈਨੂੰ ਜ਼ਿਆਦਾ ਆਉਂਦੀ ਹੋਵੇ, ਮਤਲਬ ਕੋਠੀ ਕਾਰ ਪਾ ਲਈਏ ਜਾਂ ਕਾਰਾਂ ਲੈ ਲਈਏ, ਹਲੇ ਇੰਨੀ ਨਹੀਂ। ਲੇਕਿਨ ਇਹ ਆ ਕਿ ਮੈਂ ਆਪਣਾ ਖਰਚਾ ਮੈਂ ਖੁਦ ਉਠਾਉਂਦਾ। ਹੁਣ ਮੈਂ ਆਪਣੇ ਕੱਪੜੇ ਲੈਣਾ, ਮੈਂ ਆਪਣੇ ਮਤਲਬ ਅਸੀਂ ਕਿਤੇ ਵੀ ਜਾਣਾ ਨਾ ਦੋਵਾਂ ਭਾਈਆਂ ਨੇ, ਅਤੇ ਮਤਲਬ ਅਸੀਂ ਕੰਪਰੋਮਾਈਜ਼ ਕਰਕੇ ਜਾਣਾ। ਥੋੜ੍ਹੇ ਬਹੁਤ ਉਹਨੇ ਕਰ ਲੈਣੇ, ਥੋੜ੍ਹੇ ਬਹੁਤ ਮੈਂ, ਅਤੇ ਥੋੜ੍ਹੇ ਬਹੁਤ ਮਤਲਬ ਮੇਰਾ ਖਰਚਾ ਪਾਣੀ ਨਿਜ਼ਾਮ ਚੱਲਦਾ ਰਿਹਾ। ਤੇ ਜਿਹੜੀ ਆਪਾਂ ਨੂੰ ਜ਼ਿੰਦਗੀ ਆਪਾਂ ਜ਼ਿੰਦਗੀ ਦੇਖਦੇ ਹਾਂ ਟਿਕਟੋਕ ਦੇ ਉੱਤੇ, ਠੀਕ ਹੈ, ਆਮ ਜ਼ਿੰਦਗੀ ਵੀ ਉਹੀ ਹੁੰਦੀ ਹੈ? ਮੇਰੀ ਆਮ ਜ਼ਿੰਦਗੀ ਵੀ ਉਹੀ ਆ। ਜਿਹੜੇ ਭਰਾ ਮਿਲਣ ਆਉਂਦੇ ਉਹਨਾਂ ਨੂੰ ਪਤਾ ਵਾ, ਆਪਾਂ ਆਮ ਵੀ ਉੱਦਾਂ ਹੀ ਮਿਲੀਦਾ। ਜਿਹੜੇ ਮੇਰੇ ਮਤਲਬ ਮੇਰੇ ਨਾਲ ਰਹਿੰਦੇ ਆ ਉਹਨਾਂ ਨੂੰ ਵੀ ਪਤਾ। ਨਹੀਂ ਨਾ, ਜਦੋਂ ਬੰਦੇ ਦੀ ਕੁਛ ਵੀਡੀਓ ਵਾਇਰਲ ਹੋ ਜਾਣ, ਬੰਦੇ 'ਚ ਹੁੰਦਾ ਨਾ ਕਿ ਯਾਰ ਮੈਂ ਹੁਣ ਫੇਮਸ ਹੋ ਗਿਆ, ਹੁਣ ਮੈਂ ਨਾ ਆਪਣਾ ਰਹਿਣ ਸਹਿਣ ਹਰ ਚੀਜ਼ ਚੇਂਜ ਕਰ ਲੈਣੀ। ਨਹੀਂ, ਚੇਂਜ ਅਸੀਂ ਵੀ ਕੀਤਾ ਵਾ ਆਪਣੇ ਆਪ ਨੂੰ, ਲੇਕਿਨ ਇਹ ਨਹੀਂ ਕਿ ਹੁਣ ਆਕੜਾ ਆ ਜਾਵੇ ਸਾਡੇ 'ਚ। ਚੇਂਜ ਅਸੀਂ ਜ਼ਰੂਰ ਕੀਤਾ ਵਾ। ਪਹਿਲੇ ਅਸੀਂ ਨਹੀਂ ਕੱਪੜੇ ਪਾਉਂਦੇ ਹੁੰਦੇ ਚੰਗੇ, ਠੀਕ ਆ, ਬਸ ਪਾ ਲਏ, ਠੀਕ ਆ। ਨਹੀਂ, ਹੁਣ ਅਸੀਂ ਵੀਡੀਓ ਸ਼ੂਡੀਓ ਬਣਾਉਣੀਆਂ ਨਹੀਂ ਪਾਈ ਦੇ ਚੰਗੇ। ਲੇਕਿਨ ਹੁਣ ਤੁਹਾਨੂੰ ਮਿਲੇ ਆ, ਤੁਹਾਨੂੰ ਵੀ ਸਾਡੇ ਬਾਰੇ ਪਤਾ ਲੱਗਿਆ, ਠੀਕ ਆ। ਜਿਹੜੀ ਵਾਮ ਸਾਨੂੰ ਮਿਲਦੀ ਆ, ਰੈਂਡਮਲੀ ਮਿਲਦੀ ਆ, ਰੋਜ਼ ਮਿਲਦੀ ਆ, ਆਉਂਦੀ ਜਾਂਦੀ ਆ, ਸਾਡੇ ਯਾਰ ਦੋ ਸਾਡੇ ਨਾਲ, ਉਹਨਾਂ ਨੂੰ ਤਾਂ ਸਾਡਾ ਪਤਾ ਹੀ ਹੈ ਨਾ। ਇਹ ਤਾਂ ਹੈ। ਅਤੇ ਜਿਹੜਾ ਤੁਸੀਂ ਟਿਕਟੋਕ ਲਾਈਵ ਆਉਂਦੇ ਹੋ, ਮੈਂ ਖੁਦ ਦੇਖਦਾ ਹੁੰਦਾ, ਮਿਸਟਰ ਕਤਲੂ ਹੋ ਗਿਆ ਨਾ, ਇੱਦਾਂ ਦੇ ਜਿਹੜੇ ਕੋਈ 2-3 ਹੋਸਟ ਵੱਡੇ ਨੇ। ਅਤੇ ਤੁਹਾਨੂੰ ਕਿੰਨੀ ਕੁ ਦੇਰ ਹੋ ਗਏ ਟਿਕਟੋਕ ਲਾਈਵ 'ਤੇ ਹੁੰਦੇ?
ਮੈਨੂੰ ਤਕਰੀਬਨ 2 ਸਾਲ ਹੀ ਤੁਹਾਨੂੰ ਦੱਸਿਆ ਨਾ, ਮੈਨੂੰ ਲਾਈਵ 'ਤੇ ਉੱਥੇ ਟਿਕਟੋਕ 'ਤੇ ਆਏ ਨੂੰ ਹੋਏ, ਅਤੇ ਉਹਦੇ ਵਿੱਚ 5-7 ਮਾਹ ਬਾਅਦ ਮੈਂ ਸ਼ੁਰੂ ਕੀਤੀ ਸੀ, ਅਤੇ ਫਿਰ ਮੇਰਾ ਨਾ ਇਸ਼ੂ ਬਣ ਗਿਆ ਸੀ, ਉਸ ਸਾਲ ਹੀ ਲਾਈਵ ਬੈਨ ਹੋ ਗਈ ਸੀ ਮੇਰੀ, ਅੱਛਾ। ਮਤਲਬ 1.5-2 ਸਾਲ ਮੇਰੀ ਲਾਈਵ ਬੈਨ ਰਹੀ। ਮੇਰੀ ਲਾਈਵ ਹੁਣ ਖੁੱਲੀ ਜੁਲਾਈ ਦੇ ਵਿੱਚ। ਨਹੀਂ ਤੇ ਆਪਾਂ ਦੂਸਰਾ ਫੇਸਬੁੱਕ ਤੇ ਟਿਕਟੋਕ ਤੇ ਨਾ ਅੱਜ ਕੱਲ੍ਹ ਲਾਈਵ ਤੇ ਨਾ ਬਹੁਤ ਵਲਗਰ ਚੀਜ਼ਾਂ ਹੁੰਦੀਆਂ ਬਹੁਤ ਉਹ ਵਰਗਾ, ਲੇਕਿਨ ਠੀਕ। ਆਪਾਂ ਉਹਨਾਂ ਵਿੱਚ ਹੈ ਹੀ ਨਹੀਂ ਆ। ਆਪਾਂ ਆਪਣਾ ਕੰਮ ਕਰੀਦਾ, ਆਪਣੇ ਯਾਰਾਂ ਦੋਸਤਾਂ ਨਾਲ ਮੈਚ ਲਾਈਦੇ, ਹਾਸਾ ਮਜ਼ਾਕ ਕਰੀਦਾ, ਸ਼ੁਕਰ ਮਿਲਾ, ਆਪਾਂ ਉਹ ਨਹੀਂ ਆ। ਅੱਗੇ ਵੀ ਤੁਹਾਨੂੰ ਦੱਸਿਆ, ਆਪਣਾ ਉਹ ਸੀਨ ਹੈ ਹੀ ਨਹੀਂ। ਨਹੀਂ ਤੇ ਨਹੀਂ, ਜਿਹੜੇ ਬੰਦੇ ਤੁਹਾਨੂੰ ਗਿਫਟਿੰਗ ਕਰਦੇ ਆ, ਨਹੀਂ ਠੀਕ ਜੀ, ਹੈ, ਉਹਨਾਂ ਨਾਲ ਤੁਹਾਡਾ ਕੋਈ ਹੁੰਦਾ ਕਿ ਜਾਂ ਤੁਸੀਂ ਮੈਨੂੰ ਗਿਫਟਿੰਗ ਕਰੋ, ਮੈਂ ਤੁਹਾਨੂੰ ਫਿਰ ਵਿੱਚੋਂ ਇੰਨਾ ਰੱਖ ਕੇ ਇੰਨਾ ਬੈਕ ਕਰਾਂਗੇ, ਕਿਉਂਕਿ ਸਾਡਾ ਨਾ ਕਿਉਂਕਿ ਇੱਕ ਬੰਦਾ ਨਾ ਇੱਕ ਬੰਦੇ ਨੂੰ 2-2 ਮਿਲੀਅਨ ਸ਼ੇਅਰ ਮਾਰਦਾ ਪਿਆ, ਗਿਫਟਿੰਗ ਕਰਦਾ ਪਿਆ, ਕਿ ਉਹ ਕੋਈ ਪਾਗਲ ਤਾਂ ਹੈ ਨਹੀਂ ਕੋਈ ਸਾਡਾ ਉਹਨਾਂ ਨਾਲ ਇੱਕ ਬੰਦੇ ਨੂੰ ਇੰਨੀ ਬੇਤਹਾਸ਼ਾ ਗਿਫਟਿੰਗ ਕਰੀ ਜਾਵੇ। ਇਹਦੇ ਪਿੱਛੇ ਕੋਈ ਗੱਲਬਾਤ ਹੁੰਦੀ ਕਿ ਬਸ ਐਵੇਂ ਹੀ ਆਪਣੇ ਨਹੀਂ ਮਰਜ਼ੀ ਨਾਲ ਬਸ ਉਹ ਭਾਈ ਮੁਹੱਬਤ ਹੀ ਆ ਉਹਨਾਂ ਦੀ, ਕੋਈ ਵਾਪਸ ਵੂਪਸ ਨਹੀਂ ਦੇਣੇ ਹੁੰਦੇ, ਕੋਈ ਇੱਦਾਂ ਨਹੀਂ ਦੇਣੇ ਹੁੰਦੇ। ਅਤੇ ਹਾਂ, ਜੇ ਕੋਈ ਮਤਲਬ ਮੈਚ ਵੱਡੇ ਲਾਣੇ ਹੋਣ, ਫਿਰ ਉਹਦੇ ਨਾਲ ਡੀਲ ਕਰ ਲੈਂਦੇ ਹੁੰਦੇ, ਯਾਰ ਇੰਨੀ ਪੇਮੈਂਟ ਕਰ ਦਿਓ, ਇੰਨੀ ਅਸੀਂ ਤੁਹਾਨੂੰ ਵਾਪਸ ਕਰ ਦਿਆਂਗੇ, ਜਾਂ ਸਾਰੀ ਵਾਪਸ ਕਰ ਦਿਆਂਗੇ, ਜਿਹੜੀ ਸਾਡੀ ਇੱਜ਼ਤ ਰੱਖ ਲਓ ਮੈਚ ਦਾ। ਬੜੀ ਵਾਰਮ ਕਰਦੀ। ਲੇਕਿਨ ਹਾਲੇ ਮੈਂ ਕੋਈ ਵੱਡਾ ਪੀਕੇ ਮੈਚ ਲਿਆ ਨਹੀਂ ਆ, ਲੇਕਿਨ ਸੋਚ ਰਿਹਾ ਇਨਸ਼ਾਅੱਲਾ ਪੀਕੇ ਮੈਚ ਲਾਵਾਂਗੇ ਵੱਡਾ, ਅਤੇ ਫਿਰ ਅੱਲਾ ਖੈਰ ਕਰੇਗਾ। ਨਹੀਂ ਤੇ ਦੂਸਰਾ ਉਹ ਤੁਸੀਂ ਇੱਕ ਰਾਤ ਦੇ ਵਿੱਚ ਸਭ ਤੋਂ ਜ਼ਿਆਦਾ ਲਾਈਵ 'ਚ ਇੱਕ ਰਾਤ 'ਚ ਤੁਸੀਂ ਕਿੰਨੇ ਕੁ ਪੈਸੇ ਕਮਾ ਲਏ ਇੱਕ ਰਾਤ ਦੇ ਇੱਕ ਰਾਤ 'ਚ? ਮੈਂ ਇੱਕ ਰਾਤ ਦੇ 3 ਲੱਖ, 3.5 ਲੱਖ ਦੀ ਦਿਹਾੜੀ ਲਾਈ ਸੀ ਉੱਥੇ। ਕਿੰਨੇ ਘੰਟੇ ਲਾਈਵ ਬੈਠੇ ਸੀਗੇ? ਮੈਂ ਤਕਰੀਬਨ ਘੰਟਾ ਡੇਢ ਹੀ ਬਹਿੰਦਾ ਹੁੰਦਾ। ਮੇਰਾ ਭਰਾ ਮੈਨੂੰ ਬੋਲਦਾ ਰਹਿੰਦਾ, ਯਾਰ ਬਾਵਾ ਟਾਈਮ ਬਹਿ ਰਿਹਾ ਕਰ, ਮੈਂ ਘੰਟਾ ਡੇਢ ਹੀ ਬਹਿ ਕੇ ਉੱਠ ਜਾਂਦਾ, ਫਿਰ ਉਹ ਗਾਲਾਂ ਖਾਂਦਾ ਹੈਗਾ। ਯਾਰ 1.5 ਘੰਟੇ 'ਚ 3 ਲੱਖ ਰੁਪਏ? 5 ਮਿੰਟ ਦਾ ਮੈਚ ਹੁੰਦਾ, 5 ਮਿੰਟ 'ਚ ਲੈ ਲੈ। ਯਾਰ ਇਹ ਤਾਂ ਫਿਰ ਮੈਂ ਤਾਂ ਕਹਿੰਦਾ ਇਹ ਤਾਂ ਫਿਰ ਸਭ ਤੋਂ ਬਸ ਆਸਾਨ ਤਰੀਕਾ ਇਹੀ ਹੈ। ਵੈਲ ਐਂਡ ਗੁੱਡ ਆ, ਬਸ ਚੱਲ ਕੇ ਨਾ ਚੱਲੇ ਨਾ ਚੱਲੇ। ਉੱਥੇ ਇੱਦਾਂ ਹੀ ਆ, ਰੈਂਡਮਲੀ ਲੱਗਦੀ ਰਹਿੰਦੀ ਦਿਹਾੜੀ, ਮਤਲਬ ਕਿ ਨਾ। ਅਤੇ ਮੈਂ ਵਲੋਗ ਵੀ ਪਾਇਆ ਸੀ, ਉਹਦੇ ਵਿੱਚ ਵੀ ਮੈਂ ਪੈਸੇ ਦਿਖਾਏ ਸੀ ਸਾਰੇ। ਮੈਂ ਕਿਹਾ ਲੋਕਾਂ ਨੂੰ ਇਹ ਨਾ ਲੱਗੇ ਕਿ ਐਵੇਂ, ਮਤਲਬ ਮੈਂ ਸ਼ੋਅ ਆਫ ਕਰਕੇ ਦੱਸਿਆ ਸੀ ਕਿ ਮੈਨੂੰ ਆ ਚੁੱਕੇ ਆ ਮੇਰੇ ਪੈਸੇ। ਉਹ ਮੈਂ ਸਕਰੀਨ ਰਿਕਾਰਡਿੰਗ ਨਹੀਂ ਲਾਈ, ਮਤਲਬ ਮੈਨੂੰ ਜਿਹੜੇ ਸ਼ੇਰ ਵੱਜੇ, ਠੀਕ ਆ, ਅਤੇ ਉਹ ਜਿਹੜੇ ਲੋਕੀ ਲਾਉਂਦੇ ਹੁੰਦੇ ਸਕਰੀਨ ਰਿਕਾਰਡਿੰਗ ਕਰਕੇ, ਆਪਣੇ ਗਿਫਟਰ ਉੱਦਾਂ ਦੇ ਹੈ ਹੀ ਨਹੀਂ ਹੈ ਕਿ ਉਹਨਾਂ ਨੂੰ ਸਕਰੀਨ ਰਿਕਾਰਡਿੰਗ ਨਾ ਹੋਵੇ, ਜਾਂ ਸ਼ੇਰੋ ਸ਼ਾਇਰੀਆਂ ਪਾਈ ਜਾਓ ਉਹਨਾਂ ਦੀਆਂ, ਜਾਂ ਮਤਲਬ ਕੰਮ ਕਰੀ ਜਾਓ ਨਾ, ਉਹਨਾਂ ਦਾ ਸਟੇਟਸ ਲਾਈ ਜਾਓ। ਉਹ ਉਹਨਾਂ ਨਾਲ ਆਪਣਾ ਕੋਈ ਲਿੰਕ ਨਹੀਂ, ਉਹਨਾਂ ਨੂੰ ਬਸ ਉਹਨਾਂ ਨੇ ਮਾਰਤਾ, ਬਸ ਉਹਨਾਂ ਨੂੰ ਚਲੇ ਜਾਣਾ। ਗਿਫਟਰ ਆਪਣੇ ਪਾਕਿਸਤਾਨੀ ਹੈ ਸਾਰੇ? ਬਾਹਰ ਦੇ ਵੀ, ਬਾਹਰ ਦੇ? ਪਾਕਿਸਤਾਨੀ ਵੀ, ਮਤਲਬ ਪਾਕਿਸਤਾਨ ਤੋਂ ਬਾਹਰ ਗਏ ਹੋਏ ਨੇ, ਬਾਹਰ ਦੇ ਵੀ ਹੈ। ਜਦੋਂ ਤੁਸੀਂ ਇੱਕ ਰਾਤ 'ਚ ਤੁਸੀਂ 3 ਲੱਖ ਰੁਪਏ ਕਮਾ ਲਿਆ, ਫਿਰ ਤੁਹਾਡੀ ਫੈਮਿਲੀ ਦਾ ਕੀ ਰਿਐਕਸ਼ਨ ਸੀਗਾ? ਕਿ ਉਹ ਕਹਿੰਦੇ ਨਾ ਕਿ ਜਦੋਂ ਬੰਦਾ ਕਾਮਯਾਬ ਨਾ ਹੋਵੇ ਤੇ ਫੈਮਿਲੀ ਵਾਲੇ ਕਹਿੰਦੇ ਇਹ ਬੇਕਾਰ ਆ, ਇਹ ਨਕਾਰਾ। ਨਹੀਂ, ਫੈਮਿਲੀ ਵਾਲੇ, ਮੈਨੂੰ ਫੈਮਿਲੀ ਵਾਲਿਆਂ ਨੇ ਕਦੀ ਵੀ ਨਹੀਂ ਇੱਦਾਂ ਕਿਹਾ ਆਉਣ ਜਾਂ ਨਾ ਆਉਣ, ਠੀਕ ਆ। ਅਤੇ ਲੇਕਿਨ ਉੱਦਣ ਮੇਰੇ ਸਾਰੇ ਫੈਮਿਲੀ ਵਾਲੇ ਖੁਸ਼ ਸੀ, ਭੈਣ ਭਾਈ ਸਾਰੇ, ਵਾਲਦਾ ਵਾਲਦ ਸਭ ਖੁਸ਼ ਸੀ। ਨਹੀਂ ਤੇ ਅਤੇ ਫੈਮਿਲੀ ਖੁਸ਼ ਆ ਨਾ, ਜਿਹੜੇ ਜਿੰਨੇ ਰਿਸ਼ਤੇਦਾਰ ਹੁੰਦੇ ਆ, ਇਹ ਤਾਂ ਰਿਸ਼ਤੇਦਾਰਾਂ ਦਾ ਕੀ ਕਹਿ ਸਕਦੇ ਆ ਜੀ, ਰਿਸ਼ਤੇਦਾਰ ਕਿੱਥੇ ਖੁਸ਼ ਹੁੰਦੇ ਆ ਜੀ। ਰਿਸ਼ਤੇਦਾਰਾਂ ਨੇ ਕਹਿਣਾ ਇਹ ਤਾਂ ਮਰ ਜਾਵੇ, ਥਾਂ 'ਤੇ ਮਰ ਜਾਵੇ। ਪਹਿਲੇ ਉਹ ਸਾਰੇ ਬੁਲਾਉਂਦੇ ਸੀ, ਜਦੋਂ ਫੇਮ ਆਈ ਉਦੋਂ ਬੁਲਾਉਣਾ ਛੱਡ ਗਏ। ਇਹ ਕੀ ਸੀ? ਤੁਹਾਡੇ ਸਾਹਮਣੇ ਤਰੱਕੀ ਭਾਈ, ਪਹਿਲੇ ਸਾਰੇ ਬੁਲਾਉਂਦੇ ਸੀ, ਮਤਲਬ ਸਾਰੇ ਚਾਚੇ ਤਾਏ ਜਿੰਨੇ ਵੀ ਨਾ, ਸਭ ਆਪਾਂ ਨੂੰ ਬੁਲਾਉਂਦੇ ਸੀ। ਜਦੋਂ ਫਿਰ ਆਹਿਸਤਾ ਆਹਿਸਤਾ ਬੰਦਾ ਮਸ਼ਹੂਰ ਹੋਣ ਲੱਗ ਪੈਂਦਾ ਨਾ, ਫਿਰ ਸਾਰੇ ਤੁਹਾਨੂੰ ਪਤਾ ਖਾਲ ਖਾਣ ਲੱਗ ਪੈਂਦੇ ਆ, ਆਪਣੇ ਕੀ ਬਗਾਨੇ ਕੀ, ਫਿਰ ਸਾਰੇ ਸ਼ਾਮਲ ਹੋ ਜਾਂਦੇ ਵਿੱਚ ਹੀ। ਅਤੇ ਉਹ ਭਾਈ ਮੇਰਾ ਵੱਡਾ ਰਾਣਾ ਵਹਾਬ, ਉਹ ਜਿਹਨਾਂ ਨੇ ਵੀਡੀਓ ਦੇਖਣੀ ਉਹਨਾਂ ਨੂੰ ਪਤਾ ਹੀ ਹੈ ਕਿ ਵਹਾਬ ਕੌਣ ਆ। ਅਤੇ ਉਹਨੇ ਮਤਲਬ ਆਪਣਾ ਸਿਟੀ ਦੇ ਵਿੱਚ ਨਾਮ ਬਣਾ ਲਿਆ, ਠੀਕ ਆ, ਅਤੇ ਆਪਣਾ ਇਲਾਕੇ ਦੇ ਵਿੱਚ ਜਿੱਥੇ ਉਹ ਰਹਿੰਦਾ। ਉਸ ਤੋਂ ਬਾਅਦ ਜਿਹੜਾ ਮੈਂ ਉਹ ਟਿਕਟੋਕ 'ਤੇ ਨਾਂ ਅੱਲਾ ਨੇ ਦਿੱਤਾ, ਠੀਕ ਆ, ਦੋਵਾਂ ਭਰਾਵਾਂ ਨੂੰ ਅੱਲਾ ਨੇ ਇੱਜ਼ਤ ਦਿੱਤੀ ਹੋਈ ਹੈ, ਠੀਕ ਆ। ਤਾਂ ਫਿਰ ਉਹ ਤੁਹਾਨੂੰ ਪਤਾ ਹੀ ਰਿਸ਼ਤੇਦਾਰਾਂ ਦਾ ਕੀ ਹਾਲ ਹੋ ਸਕਦਾ ਹੈ। ਕੋਈ ਐਸੇ ਵੀ ਰਿਸ਼ਤੇਦਾਰ ਨੇ ਜਿਹੜੇ ਵਾਲਦਾ ਨੂੰ ਕਹਿੰਦੇ ਸੀ, ਵਾਲਦ ਨੂੰ ਕਹਿੰਦੇ ਸੀ ਕਿਹੜੇ ਕੰਮੀ ਲਾਤੇ ਆ, ਇਹ ਕੀ ਕਰਦੇ ਆ, ਇਹ ਪੜ੍ਹ ਲੈਣ, ਇਹ ਕਰ ਲੈਣ, ਉਹ ਕਰ ਲੈਣ। ਅੱਜ ਜਦੋਂ ਉਹਨਾਂ ਦੀਆਂ ਲਾਦਾਂ ਇੰਝ ਹੀ ਅੱਗੇ ਕਰਨ ਦੀਆਂ, ਠੀਕ ਆ, ਸਾਡੇ ਵਾਲ ਨੂੰ ਲੋਕ ਕਹਿੰਦੇ ਹੁੰਦੇ ਤੁਹਾਡੇ ਮੁੰਡੇ ਇੰਝ ਆ ਤੁਹਾਨੂੰ ਸ਼ੌਕ ਕਰਾਉਣਾ, ਇਹ ਕਰਾਉਣਾ। ਅੱਜ ਉਹਨਾਂ ਦੀਆਂ ਲਾਦਾਂ ਫਿਰ ਇੰਝ ਕਰਦੀਆਂ ਵਾ। ਦੇਖੋ ਨਾ, ਫਿਰ ਉਹ ਮੱਕਾ ਫਾਤੇ ਅਮਲ ਹੁੰਦਾ ਹੀ ਹੈ। ਲੇਕਿਨ ਜ਼ਾਹਰੀ ਅਸੀਂ, ਗੱਲ ਹੈ। ਅੱਲਾਹ ਪਾਕ ਨੇ ਸਾਨੂੰ ਇੱਜ਼ਤ ਦਿੱਤੀ, ਅਸੀਂ ਅੱਗੇ ਅਸੀਂ ਉਹ ਕੋਈ ਵੀ ਗਲਤ ਐਸਾ ਕੰਮ ਨਹੀਂ ਕੀਤਾ ਜਿਹਦੇ 'ਚ ਸਾਡੇ ਮਾਂ ਪਿਓ ਦੀ ਇੱਜ਼ਤ ਨੂੰ ਆਂਚ ਆਵੇ। ਅੱਛਾ, ਤੇ ਮਤਲਬ ਆਪਣੇ ਬਾਪੂ ਦੀ ਪੂਰੀ ਸਪੋਰਟ ਹੈ, ਆਪਣੇ ਬਾਪੂ ਦਾ ਪੂਰਾ ਹੱਥ ਹੈ। ਬਾਪੂ ਮੇਰਾ 5 ਵਕਤ ਦਾ ਨਮਾਜ਼ੀ ਪਰਹੇਜ਼ੀ ਆ, ਮਾਸ਼ਾਅੱਲਾ। ਹੱਜ ਉਹਨਾਂ ਨੇ ਕੀਤੇ ਹੋਏ ਆ, ਦਾੜੀ ਦੂੜੀ ਰੱਖੀ ਆ। ਜਿਹੜਾ ਮੇਰੇ ਬਿਨ ਵੇਖਦਾ ਉਹ ਕਹਿੰਦਾ ਇਹਨੂੰ ਰੋਕਦਾ ਨਹੀਂ ਤੂੰ। ਅਤੇ ਲੇਕਿਨ ਮੇਰੇ ਬਾਪੂ ਦੀ ਮੈਨੂੰ ਪੂਰੀ ਸਪੋਰਟ ਹੈ, ਮੇਰੇ ਭਾਈ ਦੀ ਵੀ ਸਪੋਰਟ ਆ ਪੂਰੀ, ਬਾਪੂ ਦੀ ਵੀ, ਵਾਲਦਾ ਦੀ। ਤੇ ਆਪਣੇ ਮਾਂ ਪਿਓ ਦੀ ਕੋਈ ਐਸੀ ਖੁਆਇਸ਼ ਕਿਉਂਕਿ ਹਰ ਮੁੰਡੇ ਦੇ ਹੁੰਦੀ ਕਿ ਮੈਂ ਆਪਣੇ ਮਾਂ ਪਿਓ ਦੀ ਖੁਆਇਸ਼ ਪੂਰੀ ਕਰਨੀ ਹੈ? ਮੇਰੀ ਖੁਆਇਸ਼ ਹੈ ਵਾ, ਹਾਲੇ ਕੀਤੀ ਨਹੀਂ ਪੂਰੀ, ਲੇਕਿਨ ਕਰਾਂਗੇ ਇਨਸ਼ਾਅੱਲਾ, ਅੱਲਾ ਨੇ ਹਿੰਮਤ ਦਿੱਤੀ ਹੈ। ਇਨਸ਼ਾਅੱਲਾ।
ਮੇਰੀ ਖਵਾਇਸ਼ ਇਹ ਆ ਕਿ ਅਸੀਂ ਮਤਲਬ ਜਿੰਨੇ ਸਾਡੀ ਫੈਮਿਲੀ ਦੇ ਮੈਂਬਰ ਅਸੀਂ ਬਾਹਰ ਜਾਈਏ, ਹੱਜ ਹੁਜ ਕਰਕੇ ਆਈਏ, ਉਮਰੇ ਕਰਕੇ ਆਈਏ, ਠੀਕ ਆ। ਵੱਡਾ ਘਰ ਘੁਰ ਲਈਏ, ਵਾਲਦਾ ਵਾਲਦ ਰਹਿਣ ਸਕੂਨ ਨਾਲ। ਆਪਣੀ ਜ਼ਾਤੀ ਕੋਈ ਖੁਆਇਸ਼ ਕਿ ਤੁਸੀਂ ਚਾਹ ਰਹੇ ਹੋ ਕਿ ਯਾਰ ਮੈਂ ਹੁਣ ਪੂਰੀ ਕਰਨੀ ਹੈ, ਮੇਰੇ ਕੋਲ ਪੈਸਾ ਵੀ ਆ ਗਿਆ ਮਗਰ ਹਰ ਚੀਜ਼ ਆ ਗਈ, ਮੈਂ ਹੁਣ ਆਪਣੀ ਖੁਆਇਸ਼ ਪੂਰੀ ਕਰਨੀ। ਜ਼ਾਤੀ ਖੁਆਇਸ਼ ਕਰਨੀ ਕਿਉਂ ਨਹੀਂ ਕਰਨੀ? ਵੱਡੀ ਗੱਡੀ ਲੈਣੀ ਹੈ, ਵੱਡਾ ਘਰ ਲੈਣਾ, ਯਾਰ ਬੇਲੀ ਆਉਣ ਚਿੱਲ ਕਰਨ ਨਾ। ਹੁਣ ਮਤਲਬ ਹਾਲੇ ਛੋਟਾ ਘਰ ਆ, ਠੀਕ ਆ, ਉਹਦੇ ਵਿੱਚ ਯਾਰ ਦੋਸਤ ਆਉਂਦੇ ਆ, ਮਤਲਬ ਬੰਦਾ ਮੈਨੇਜ ਨਹੀਂ ਹੁੰਦਾ, ਨਹੀਂ ਹੁੰਦਾ। ਠੀਕ ਆ। ਕੋਈ ਬੰਦੇ ਨਹੀਂ ਗੱਲਾਂ ਦੱਸਦੇ, ਮੈਂ ਲੇਕਿਨ ਤੁਹਾਨੂੰ ਦੱਸ ਰਿਹਾ ਸਾਰੀਆਂ। ਤੇ ਮੈਂ ਇਨਸ਼ਾਅੱਲਾ ਅੱਲਾ ਦੇਗਾ ਪੈਸੇ ਤੇ ਮੈਂ ਵੱਡਾ ਘਰ ਲਵਾਂਗਾ, ਯਾਰ ਦੋਸਤ ਆਉਣਗੇ, ਰਹਿਣਗੇ, ਲੈਦਾ ਸੈਟਅਪ ਹੋਏਗਾ ਹਰ ਚੀਜ਼ ਦਾ। ਗੱਡੀ ਛੱਡੀ ਤੁਹਾਡੇ ਭਰਾਵਾਂ ਦੀ ਦੁਆ ਦੇ ਨਾਲ ਲਵਾਂਗੇ ਇਨਸ਼ਾਅੱਲਾ। ਮਤਲਬ ਕਿ ਇਹੀ ਹੈ ਕਿ ਪੈਸਾ ਕਮਾਉਣਾ, ਪੈਸਾ ਕਮਾਓ। ਹਰ ਚੀਜ਼ ਪੈਸਾ ਹੀ ਹੈ। ਨਹੀਂ, ਹਰ ਚੀਜ਼ ਪੈਸਾ ਨਹੀਂ ਹੈ, ਸਕੂਨ ਪੈਸੇ ਨਾਲ ਨਹੀਂ ਮਿਲਦਾ। ਹਰ ਚੀਜ਼ ਵੀ ਪੈਸਾ ਨਹੀਂ, ਲੇਕਿਨ ਹਰ ਚੀਜ਼ ਵੀ ਹੈ ਵੀ ਪੈਸਾ ਹੀ ਹੈ। ਪੈਸਾ ਵਾ ਤੇ ਹਰ ਚੀਜ਼ ਆ। ਕੀ ਨਹੀਂ ਪੈਸੇ ਨਾਲ ਮਿਲਦਾ? ਜੇ ਤੁਹਾਡੇ ਪੈਸਾ ਨਹੀਂ ਨਾ ਹੈਗਾ, ਫਿਰ ਤੁਸੀਂ ਫਾਰਗ ਤੁਹਾਡੇ ਰਿਸ਼ਤੇਦਾਰ, ਤੁਹਾਡੇ ਯਾਰ ਦੋਸਤ ਕੁਝ ਨਹੀਂ ਹੈ। ਤੁਹਾਡੇ ਕੋਲ ਪੈਸਾ ਵਾ ਤੇ ਸਭ ਕੁਛ। ਤੁਹਾਡੇ ਯਾਰ ਬੇਲੀ ਵੀ ਹੈਗੇ, ਤੁਹਾਡੇ ਫੈਮਿਲੀ ਵਾਲੇ ਵੀ ਹੈਗੇ। ਲੇਕਿਨ ਆਪਣੇ ਯਾਰ ਬੇਲੀ ਇਦਾਂ ਦੇ ਨਹੀਂ ਹੈ ਕਿ ਫੇਮ ਪਿੱਛੇ ਹੋਣ ਜਾਂ ਪੈਸੇ ਪਿੱਛੇ ਹੋਣ। ਕੋਈ ਯਾਰ ਐਸੇ ਨੇ ਜਿਹੜੇ ਬਹੁਤ ਫਾਇਦੇ ਲੱਗ ਗਏ, ਮੈਨੂੰ ਪਤਾ ਵੀ ਹੁੰਦਾ, ਲੇਕਿਨ ਉਹ ਇਦਾਂ ਸਮਝਦੇ ਜਿਵੇਂ, ਲੇਕਿਨ ਸਾਨੂੰ ਪਤਾ ਸਾਰਾ ਹੀ ਹੁੰਦਾ ਉਹਨਾਂ ਦਾ। ਜ਼ਾਹਰੀ ਗੱਲ ਹੈ। ਤੇ ਲੇਕਿਨ ਫਿਰ ਵੀ ਅਸੀਂ ਉਹਨਾਂ ਨੂੰ ਕਹੀਦਾ ਨਹੀਂ, ਉਹ ਆਪਣਾ ਫਾਇਦਾ ਲੈ ਕੇ ਚਲੇ ਜਾਂਦੇ ਆ। ਬਹੁਤ ਸਾਰੇ ਬੰਦੇ, ਮੈਂ ਨਾਂ ਨਹੀਂ ਲੈਣਾ, ਹੁਣ ਹੈ ਬਹੁਤ ਸਾਰੇ ਬੰਦੇ, ਉਹਨਾਂ ਨੂੰ ਪਤਾ ਲੱਗ ਹੀ ਜਾਣਾ ਜੋ ਮੇਰੇ ਸੋਚ। ਤੇ ਤੁਸੀਂ ਹਸਨ ਭਾਈ ਨੂੰ ਤੁਸੀਂ ਆਪਣਾ ਆਈਡੀਅਲ ਮੰਨਦੇ ਹੋ? ਆਈਡੀਅਲ ਆਈਡੀਅਲ ਮੰਨਦੇ ਰਹਿਣਾ। ਉਸਤਾਦ ਆ ਆਪਣਾ, ਮੈਂ ਉਹ A to Z ਉਹਦੇ ਕੋਲ ਸਿੱਖਿਆ, ਸ਼ੇਰੋ ਸ਼ਾਇਰੀ ਉਹਦੇ ਕੋਲ ਸਿੱਖੀ, ਕੱਪੜੇ ਉਹਦੇ ਕੋਲ ਸਿੱਖੇ, ਮਤਲਬ ਜਿੰਨੀ ਈਚ ਐਂਡ ਐਵਰੀਥਿੰਗ ਆ ਨਾ ਟਿਕਟੋਕ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੇ ਕੋਲ ਸਿੱਖੀ ਹੈ। ਤੇ ਉਸਤਾਦ ਨੇ ਸ਼ੇਰੋ ਸ਼ਾਇਰੀ ਵਾਲਾ ਕੀ ਸੀ? ਸ਼ੇਰੋ ਸ਼ਾਇਰੀ ਮੈਂ ਪੰਜਾਬੀ ਵਿੱਚ ਫੁੱਲ ਪੰਜਾਬੀ, ਝੋਟ ਪੰਜਾਬੀ, ਉਹ ਚੜ੍ਹਦੇ ਪੰਜਾਬ ਵਾਲੀ ਨਹੀਂ ਪੰਜਾਬੀ, ਉਹ ਵਾਲੀ। ਤੇ ਫਿਰ ਦੋ ਲਾਈਨਾਂ ਹੋ ਜਾਣ। ਕਹਿੰਦਾ ਚੁੱਪ ਬੈਠੇ ਆ ਹਲੇ ਮਾੜੇ ਹਾਲਾਤ ਵੇਖ ਕੇ, ਜਿੱਦਣ ਅੜੀ ਉੱਤੇ ਆਏ ਗੇਮ ਵੱਡੀ ਪਾ ਦਾਂਗੇ, ਜਿਹੜੇ ਮਾਰਦੇ ਆ ਤਾਨੇ ਕੁਝ ਹੋਣਾ ਨਹੀਂ ਤੇਰੇ ਤੋਂ, ਸੌ ਰੱਬ ਦੀ ਬਈ ਲਾਈਨਾਂ ਚਲਾ ਦਾਂਗੇ। ਇਹ ਤੁਸੀਂ ਆਪ ਹੀ ਲਿਖਦੇ ਹੋ? ਨਹੀਂ, ਮੈਂ ਆਪ ਨਹੀਂ ਲਿਖਦਾ, ਇਹ ਹਸਨ ਭਾਈ ਦੇ ਹੀ ਮੈਂ ਬੋਲਦਾ ਹੁੰਦਾ। ਜੋ ਬੋਲਦੇ ਮੈਂ ਵੀ ਬੋਲਦਾ ਰਹਿਣਾ, ਜੋ ਉਹਨਾਂ ਨੇ ਕਰਨਾ ਮੈਂ ਉਹ ਹੀ ਕਰੀ ਜਾਣਾ। ਨਹੀਂ ਤੇ ਅਸੀਂ ਜਦੋਂ ਵੇਖਦੇ ਹੁੰਦੇ, ਜਦੋਂ ਇੱਕ ਟਿਕਟੋਕਰ ਨਾ ਜਾਂਦਾ ਕਿਸੇ ਨੂੰ ਕੋਈ ਇਵੈਂਟ ਵਗੈਰਾ ਜਾਂਦਾ, ਠੀਕ ਹੈ, ਉੱਥੇ ਉਹਦਾ ਇਸਤਕਬਾਲ ਫੁੱਲਾਂ ਨਾ ਹੁੰਦਾ, ਹਰ ਚੀਜ਼ ਹੁੰਦੀ। ਉਹ ਇੱਕ ਅਸਲ 'ਚ ਇਹ ਆ ਕਿ ਬਸ ਐਵੇਂ ਅਸਲ 'ਚ ਕਿ ਇੱਕ ਦਿਖਾਵਾ ਵਾ। ਨਹੀਂ, ਆਵਾਮ ਅਸਲ 'ਚ ਕਰਦੀ ਆ। ਹੁਣ ਹਸਨ ਭਾਈ ਜਾਂਦੇ ਆ, ਹਸਨ ਭਾਈ ਉੱਧਰ ਨਾ ਗੋਜਰੇ ਗਏ ਆ, ਇੱਥੇ ਸਾਡੇ ਕੋਲ ਆਏ ਆ, ਪੂਰਾ ਇਸਤਕਬਾਲ ਦੇਈਦਾ, ਫੁੱਲ ਸ਼ੁੱਲ ਪਾਈਦੇ ਆ, ਹਾਰ ਸ਼ਾਰ ਪਾਈਦੇ ਆ, ਪ੍ਰੋਟੋਕੋਲ ਦੇਈਦਾ, ਮੁਹੱਬਤ ਆ। ਨਾ ਤੇ ਉਹ ਕੋ ਹੰਕਾਰ ਆ, ਨਾ ਤੇ ਉਹ ਗੁਰੂ ਆ, ਮੁਹੱਬਤ ਆ। ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਨੂੰ ਬਹੁਤ ਰਿਸਪੈਕਟ ਕਰੀ ਦੀ ਹੈ, ਠੀਕ ਆ। ਅਸੀਂ ਵੀ ਕਿਸੇ ਕੋਲ ਜਾਈਦਾ ਵਾ ਕਬੱਡੀ ਤੇ ਮਮਾਨਕ ਸੁਸ ਜਾਈਦਾ, ਉਹ ਵੀ ਅੱਗੋਂ ਮਤਲਬ ਪ੍ਰੋਟੋਕੋਲ ਨਾਲ ਫੁੱਲ ਸ਼ੁੱਲ ਪਾਉਂਦੇ ਨੇ, ਹਾਰ ਸ਼ਾਰ ਪਾਉਂਦੇ ਨੇ, ਜਿਹੜੇ ਯਾਰ ਦੋਸਤ ਹੁੰਦੇ ਉਹਨਾਂ ਨੂੰ ਵੀ ਪਾਉਂਦੇ ਨੇ। ਬੰਦੇ 'ਚ ਨਾ ਇੰਨਾ ਕੁਛ ਫੇਮ ਹੋਣ ਤੋਂ ਬਾਅਦ ਬੰਦੇ 'ਚ ਗਰੂਰ ਹੁੰਦਾ, ਬੰਦੇ 'ਚ ਕਹਿੰਦੇ ਆਕੜ ਆ ਜਾਂਦੀ ਹੈ। ਤੇ ਆਪਣੇ 'ਚ ਹੈ ਆਕੜ? ਅਸੀਂ ਆਪਣੇ ਹਿਸਾਬ ਨਾਲ ਰਹੀਦਾ ਵਾ, ਉਹ ਕਈਆਂ ਲਈ ਆਕੜ ਬਣ ਜਾਂਦੀ ਹੈ ਤੇ ਕਈਆਂ ਲਈ ਸਹੀ। ਜੇ ਤੁਹਾਨੂੰ ਅੱਗੇ ਵੀ ਦੱਸਿਆ, ਜਿਹੜੇ ਭਰਾ ਮਿਲਣ ਆਉਂਦੇ ਆ ਉਹਨਾਂ ਨੂੰ ਪਤਾ ਵਾ ਆਪਾਂ ਆਕੜਦੇ ਜਾਂ ਨਹੀਂ ਆਕੜਦੇ, ਠੀਕ ਆ। ਲੇਕਿਨ ਆਪਾਂ ਇਹ ਆ ਕਿ ਆਪਣੇ ਹਿਸਾਬ ਨਾਲ ਰਹੀਦਾ, ਚੁੱਪ ਕਰਕੇ ਆਪਣਾ ਕੰਮ ਕੁਮ ਕਰੀਦਾ ਵਾ, ਕਿਸੇ ਨੂੰ ਤੰਗ ਨਹੀਂ ਕਰੀਦਾ। ਫਿਰ ਜਿਹੜੇ ਉਹ ਮਤਲਬ ਖਾਰ ਖਾਣ ਲੈਂਦੇ, ਉਹ ਕਹਿੰਦੇ ਆਕੜ ਆ ਗਈ, ਇਹਦੇ 'ਚ ਹਕਾਰ ਗਿਆ। ਆਪਣੀ ਆਡੀਅנס ਕਿਹੜੀ, ਆਪਣੀ ਫੈਮਿਲੀ ਵਾਲੀ ਜਾਂ ਆਪਾਂ ਨੂੰ ਛੋਟੇ ਬੱਚੇ ਦੇਖਦੇ ਆ, ਫੈਮਲੀਆਂ ਦੇਖਦੀਆਂ ਕਿ ਬਸ ਨੌਜਵਾਨ ਦੇਖਦੇ ਅੱਜ ਕੱਲ੍ਹ ਦੇ? ਨੌਜਵਾਨ ਵੀ ਦੇਖਦੇ ਆ, ਬੱਚੇ ਵੀ ਦੇਖਦੇ ਆ, ਫੈਮਲੀਆਂ ਦਾ ਨਹੀਂ ਮੈਂ ਕੁਛ ਕਹਿ ਸਕਦਾ। ਤੁਹਾਨੂੰ ਖੁਦ ਨੂੰ ਕਿੱਦਾਂ ਦੀ ਪਸੰਦ ਆ, ਬਦਮਾਸ਼ੀ ਵਾਲੀ ਕਿ ਪਿਆਰ ਵਾਲੀ, ਸੈਡ ਕਿ ਕਿਉਂਕਿ ਮੈਂ ਨਾ ਦੇਖੋ, ਸ਼ੁਰੂ ਤੱਕ ਮੇਰੀ ਬਦਮਾਸ਼ੀ ਵਾਲਾ ਗੈਟਅਪ ਆ, ਮਤਲਬ ਮੇਰੀ ਬੋਡੀ ਗੈਟਅਪ ਬਦਮਾਸ਼ੀ ਵਾਲਾ ਵਾ, ਮਤਲਬ ਮੈਂ ਉੱਦਾਂ ਦੀ ਬਣਾਉਣਾ ਸੀ, ਸ਼ੇਰੋ ਸ਼ਾਇਰੀ ਕਰਦਾ ਸੀ, ਸਲੋਮੋ ਚੱਲ ਕੇ ਪੂਰਾ ਨਾ ਹੈਵੀ ਸੀਨ। ਹੈਵੀ ਸੀ? ਹਾਂਜੀ। ਤੇ ਉਹ ਫਿਰ ਇਸ ਲਈ ਉਹ ਫਿਰ ਹੁਣ ਉਹ ਉਦੋਂ ਦਾ ਚੱਲਦਾ ਆ ਰਿਹਾ, ਉਹੀ ਚੱਲ ਰਿਹਾ ਵਾ, ਤੇ ਉਹ ਹੁਣ ਚੇਂਜ ਨਹੀਂ ਹੋ ਸਕਦਾ। ਜਾਂ ਕਰਾਂਗੇ, ਕੋਸ਼ਿਸ਼ ਕਰਾਂਗੇ ਕੋਈ ਫਨੀ ਸ਼ਨੀ ਬਣਾਉਣ ਦੀ ਵੀ, ਤੇ ਕੋਈ ਵੇਖਦੇ ਆ ਫਨੀ ਵੀ ਬਣਾ ਕੇ। ਨਹੀਂ ਕਿ ਨਾ ਇੱਕ ਬੰਦੇ ਦਾ ਆਪਣਾ ਇੱਕ ਮਾਈਂਡਸੈਟ ਹੁੰਦਾ ਕਿ ਮੈਂ ਭਾਈ ਮੈਂ ਇਸ ਚੀਜ਼ 'ਚ ਅੱਛਾ ਵਾਂ, ਮੈਂ ਆਹੀ ਚੀਜ਼ ਕਰਨੀ ਹੈ। ਨਹੀਂ, ਲੇਕਿਨ ਮੈਂ ਇਸ ਚੀਜ਼ 'ਚ ਅੱਛਾ ਵਾਂ, ਮੈਨੂੰ ਪਤਾ ਵਾ ਮੈਂ ਅੱਛਾ, ਲੇਕਿਨ ਮੇਰੇ ਘਰ ਦੇ ਮੈਨੂੰ ਕਹਿੰਦੇ ਆ, ਵਾਲਦਾ ਕਹਿੰਦੀ, ਵਾਲਦ ਕਹਿੰਦਾ, ਭਰਾ ਮੇਰਾ ਕਹਿੰਦਾ ਯਾਰ ਕੋਈ ਕੰਟੈਂਟ ਚੇਂਜ ਕਰ ਲਾ, ਇੱਕੋ ਹੀ ਤੂੰ ਤਾਂ ਫੜਿਆ ਹੋਇਆ, ਸਲੋਮੋ ਪਾਤਾ, ਸ਼ੇਰ ਪਾਤਾ, ਉਹ ਕਹਿੰਦੇ ਫਨੀ ਫੁਨੀ ਬਣਾਓ ਚੱਲ ਜਾਏਗਾ, ਲੇਕਿਨ ਮੇਰੇ ਫਨੀ ਚੱਲਦੀ ਨਹੀਂ ਹੈ। ਮੈਂ ਇੱਕ ਲੈਦਾ ਕੌਣ ਲੈ ਕੇ ਉੱਤੇ ਫਨੀ ਪਾਰਿਆ ਕਰਦੇ, ਫਨੀ ਵੀ ਸ਼ੁਰੂ ਕਰਾਂਗੇ ਨਾ। ਲਾਈਵ ਵੀ ਆਉਂਦੇ ਹੋ, ਠੀਕ ਹੈ, ਟਿਕਟੋਕ ਵੀ ਬਣਾਉਂਦੇ ਹੋ, ਆਪਣੇ ਫੈਨਸ ਨੂੰ ਮਿਲਦੇ ਵੀ ਹੋ, ਇਹਦੇ ਨਾਲ ਨਾਲ ਆਪਣੀ ਤਲੀਮ ਵੀ ਚੱਲਦੀ ਪਈ ਕਿ ਖਤਮ ਹੋ ਗਈ? ਤਲੀਮ ਚੱਲ ਵੀ ਰਹੀ ਹੈ ਤੇ ਖ਼ਤਮ ਵੀ ਹੋ ਰਹੀ ਹੈ। ਇਹਦੇ ਪਿੱਛੇ ਕੀ ਸੀ? ਮਤਲਬ ਕਿ ਨਾ ਮੈਂ ਤਲੀਮ ਕਰ ਵੀ ਰਿਹਾ ਹਾਂ, ਮਤਲਬ ਮੈਂ 10th ਦੇ ਪੇਪਰ ਵੀ ਦਿੱਤੇ ਆ, 9th ਦੇ ਵੀ ਦਿੱਤੇ ਆ। 10th ਦੇ ਵਿੱਚ ਮੇਰੀਆਂ 4 ਸਪਲੀਆਂ ਸੀ, 4 ਸੀ ਕਿ 3 ਸੀ ਕਿ 4, 3 ਸੀ, ਠੀਕ ਹੈ। ਮੈਂ ਰਿਜ਼ਲਟ ਵੀ ਟਿਕਟੋਕ 'ਤੇ ਲਾ ਦਿੱਤਾ ਸੀ, ਤੇ ਉਹ ਵੀ ਮੈਂ ਕਲੀਅਰ ਕਰ ਲਈਆਂ ਵਾ, ਅੱਲਾ ਕਰੇ ਉਹ ਮੈਂ ਰਿਜ਼ਲਟ ਅੱਛਾ ਆ ਗਿਆ ਤੇ ਮੈਂ ਅੱਗੇ ਜੁਆਇਨ ਵੀ ਕਰਾਂਗਾ, ਪੜ੍ਹਾਈ ਵੀ ਕਰਾਂਗਾ, ਨਾਲ ਥੋੜ੍ਹੀ ਬਹੁਤ ਪੜ੍ਹਾਈ ਵੀ, ਆਪਣਾ ਬਾਕੀ ਕੰਮ ਵੀ।
ਨਹੀਂ ਤੇ ਗਾਂ ਕੋਈ ਆਪਣਾ ਹੈਗਾ ਪਲਾਨ, ਕੋਈ ਕਿਸੇ ਯੂਨੀਵਰਸਿਟੀ 'ਚ ਜਾ ਕੇ ਕੋਈ ਡਿਗਰੀ ਵਗੈਰਾ ਲੈਣਾ, ਕੋਈ ਇਹ ਇਲਮ ਹਾਸਲ ਕਰਨਾ, ਕਿ ਟਿਕਟੋਕ ਹੀ ਬਸ? ਨਹੀਂ ਬਸ ਟਿਕਟੋਕ ਬਾਹਰ ਜਾਵਾਂਗੇ ਹੁਣ, ਬਾਹਰ ਜਾਵਾਂਗੇ ਕਿਸੇ ਮੁਲਕ, ਯੂਰਪ ਜਾਵਾਂਗੇ ਨਾ, ਨਹੀਂ ਉੱਥੇ ਕਿ ਜਾ ਕੇ ਵੀਡੀਓ ਸ਼ੂਡੀ ਬਣਾਵਾਂਗੇ, ਮਿਹਨਤ ਕਰਾਂਗੇ। ਪੱਕੇ ਪੱਕੇ ਸ਼ਿਫਟ ਹੋ ਜਾਣਾ? ਹਾਂ, ਬ- ਉੱਥੇ ਆਪਾਂ ਬਾਹਰ ਚਲੇ ਜਾਣਾ ਨਾ। ਭਾਈ ਪਾਕਿਸਤਾਨ ਆਪਣਾ ਐਡਾ ਵੀ ਨਹੀਂ ਮਾੜਾ ਯਾਰ, ਹਰ ਬੰਦਾ ਛੱਡੀ ਜਾਂਦਾ। ਹਾਂਜੀ ਬਈ, ਹੈ ਰਹਿ ਕੀ ਗਿਆ ਹੁਣ, ਮੈਂ ਇਹ ਹਿਸਾਬ ਲਾਉਂਦੇ ਆ, ਪਾਕਿਸਤਾਨ ਨੂੰ ਕਹਿਣਾ ਨਹੀਂ ਬੁਰਾ ਚਾਹੀਦਾ, ਲੇਕਿਨ ਪਾਕਿਸਤਾਨ ਦੇ ਵਿੱਚ ਹੁਣ ਸਾਡੇ ਸਾਹਮਣੇ ਆ, ਹੇਟ ਪਾਕਿਸਤਾਨ ਦੇ ਵਿੱਚ ਆ, ਜੋ ਵੇਖ ਲਓ ਉਹ ਪਾਕਿਸਤਾਨ ਦੇ ਵਿੱਚ ਆ। ਨਹੀਂ ਤੇ ਠੀਕ ਆ, ਨਹੀਂ ਬਈ, ਵਾਮ ਲੁੱਟ ਲੁੱਟ ਕੇ ਖਾਈ ਜਾਂਦੀ ਮੇਰੀ ਪਾਕਿਸਤਾਨ ਦੇ ਇੱਕ ਵਿੱਚ। ਮੇਰੀ ਛੋਟੀ ਜਿਹੀ ਐਗਜ਼ਾਮਪਲ ਆ, ਠੀਕ ਹੈ? ਆਪਾਂ ਅੱਜ ਕੱਲ ਦੇ ਯੂਥ ਆ, ਨੌਜਵਾਨ, ਬਿਲਕੁਲ ਜੇ ਆਪਾਂ ਹੀ ਪਾਕਿਸਤਾਨ ਛੱਡ ਕੇ, ਠੀਕ ਹੈ, ਇਹ ਕਿ ਚੰਦ ਫੋਲੋਅਰਸ ਆ, ਬੰਦੇ ਨੂੰ ਫੇਮ ਮਿਲ ਬਿਲਕੁਲ। ਗਿਆ, ਬੰਦਾ ਪੈਸਾ ਕਮਾਉਂਦਾ ਪਿਆ, ਬੰਦਾ ਹੁਣ ਹਰ ਚੀਜ਼ ਛੱਡਾ ਕੇ ਬੰਦਾ ਬਾਹਰ ਤੇ ਨਹੀਂ ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਆਪਣੀ ਸਾਰੀ ਫੈਮਿਲੀ ਵੀ ਲੈ ਜਾਣੀ। ਮੈਂ ਜਿੱਥੋਂ ਪਿੰਡ ਦਾ ਵੀ ਆ, ਮੈਂ 78 ਦਾ, ਪਹਿਲੇ ਮੈਂ ਤਾਂ 78 5 ਦਾ ਰਹਿਣਾ ਨਾ, ਅੱਛਾ। ਮਤਲਬ ਮੈਂ ਪੈਦਾ ਵੀ ਉੱਥੇ ਹੋਇਆ। ਠੀਕ ਆ, ਮੈਂ ਜਿਹੜਾ ਵੀ ਸਾਰੀ ਫੈਮਿਲੀ ਲੈ ਜਾਣਾ, ਮੈਂ ਆਪ ਹੀ ਜਾਣਾ, ਇਕੱਲੇ ਨੇ ਮਿਹਨਤ ਕਰਨੀ ਹੈ, ਚਾਰ ਪੈਸੇ ਕਮਾਵਾਂਗੇ। ਨਹੀਂ ਤੇ ਯਾਰ ਬਾਹਰ ਜਾ ਕੇ ਵੀ ਤੇ ਟਿਕਟੋਕ ਹੀ ਬਣਨੀ ਨਾ, ਬਾਹਰ ਜਾ ਕੇ ਉਹ TikTok- ਇੱਥੇ ਹੀ ਬਣਦੀ ਪਈ ਹੈ। ਦੇਖੋ, ਜੇ ਬਾਹਰਲੇ ਮੁਲਕ ਨਾ ਹੋਣ ਤੇ ਪਾਕਿਸਤਾਨ ਕੁਛ ਵੀ ਨਹੀਂ ਆ, ਸਾਰੇ ਬੰਦੇ ਬਾਹਰ ਹੀ ਆ ਤੇ ਪਾਕਿਸਤਾਨ ਚੱਲ ਰਿਹਾ, ਮੈਂ ਇਹ ਹਿਸਾਬ ਲਾਉਂਦਾ ਵਾਂ। ਬਹੁਤ ਦੁਨੀਆ ਬਾਹਰ ਬੈਠੀ ਬਈ, ਉਹਨਾਂ ਦੇ ਕੰਮ ਨਾਲ, ਬਾਹਰ ਵਾਲਿਆਂ ਦੇ ਨਾਲ ਹੀ ਆਪਾਂ ਚੱਲ ਰਹੇ ਹਾਂ। ਕਹਿੰਦੇ ਨਾ ਜ਼ਮੀਨ ਤੁਹਾਡੀ ਮਾਂ ਹੁੰਦੀ, ਇਹ ਬੰਦਾ ਹੁਣ ਆਪਣੀ ਮਾਂ ਨੂੰ ਛੱਡ ਕੇ ਤੇ ਕਿੱਥੇ ਨਹੀਂ ਨਾ ਜਾਂਦਾ ਬਾਹਰ। ਨਹੀਂ, ਜ਼ਮੀਨ ਹੁਣ ਜਿੱਥੇ ਰਹਿਣ ਨੂੰ ਜ਼ਮੀਨ ਹੀ ਆ, ਉਹ ਉੱਥੇ ਹੀ ਆ, ਉਹ ਕਿਹੜਾ ਵੇਚ ਦਿੱਤੇ ਅਸੀਂ ਚੱਲੇ। ਨਹੀਂ ਸਰ, ਕਹਿੰਦੇ ਨਾ ਜਦੋਂ ਬੰਦੇ ਨੂੰ ਥੋੜਾ ਫੇਮ ਮਿਲ ਜਾਵੇ, ਚਾਰ ਪੈਸੇ ਆ ਜਾਣ ਨਾ, ਉਹ ਬੰਦੇ ਦਾ ਮਾਈਂਡ ਸੈਟ ਬਿਲਕੁਲ ਚੇਂਜ ਹੋ ਜਾਂਦਾ ਹੁੰਦਾ। ਬਿਲਕੁਲ ਹੋ ਜਾਂਦਾ। ਹੋ ਗਿਆ ਨਾ ਇਸ ਟਾਈਮ ਤੁਹਾਡਾ ਉਹ ਮਾਈਂਡ ਇਹ ਹੀ ਹੈ ਤੁਹਾਡਾ, ਕਿ ਜੋ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ 'ਤੇ ਚੱਲਦਾ ਪਿਆ, ਕਿ ਬਾਹਰ ਜਾਓ, ਟਿਕਟੋਕ ਦਾ ਸਕੂਨ ਆ, ਉੱਥੋਂ ਲਓ, ਫਲੈਟ ਰਹੋ, ਸਕੂਨ ਨਾਲ ਹੀ ਆਪਣੀ enjoy ਕਰੋ। ਆਪਣੀ ਜ਼ਿੰਦਗੀ ਇੰਜੋਏ ਕਰੋ ਬਸ। ਹਾਂ, ਨਹੀਂ ਆਪਣੀ ਇੰਜੋਏ ਇਹ ਨਹੀਂ ਨਾ ਕਿ ਉੱਥੇ ਆਪ ਤੁਸੀਂ ਕਮਾਈ ਜਾਂਦੇ ਆ, ਘਰ ਭੇਜਣ ਨਹੀਂ ਦੇ, ਘਰ ਦੇ ਜਲੀਲ ਹੁੰਦੇ ਆ, ਇਹ ਨਹੀਂ ਆ, ਇਕੱਲੇ ਇੰਜੋਏ ਨਹੀਂ ਕਰਨਾ। ਜੇ ਤੁਸੀਂ ਕਮਾਉਂਦੇ ਆ, ਅੱਲਾ ਤੁਹਾਨੂੰ ਦੇ ਦਿੰਦੇ ਆ, ਆਪਣੇ ਘਰ ਫੈਮਿਲੀ ਮੈਂਬਰਾਂ ਨੂੰ ਵੀ ਦਿਓ, ਫੈਮਿਲੀ ਮੈਂਬਰ ਵੀ ਖੁਸ਼ ਰਹਿਣ, ਉਹ ਕਹਿਣ ਕਿ ਓਕੇ ਨਿਜ਼ਾਮ ਠੀਕ ਹੈ ਚੱਲ ਰਿਹਾ। ਤੁਸੀਂ ਪੰਜਾਬੀ 'ਚ ਸ਼ੇਰ ਸ਼ੁਰ ਬੋਲਦੇ ਹੋ, ਤੁਸੀਂ ਤੁਹਾਡੀ ਵੀਡੀਓ ਵੀ ਹਰ ਚੀਜ਼ ਪੰਜਾਬੀ 'ਚ ਹੁੰਦੀ ਆ, ਬਿਲਕੁਲ, ਸਾਰੀ ਪੰਜਾਬੀ ਤੇ ਤੁਸੀਂ ਪੰਜਾਬੀ ਨੂੰ ਕਿੰਨਾ ਕੁ ਪ੍ਰਮੋਟ ਕਰਦੇ ਹੋ? ਪ੍ਰਮੋਟ ਪੰਜਾਬੀ ਨੂੰ ਕਰੀਦਾ ਪ੍ਰਮੋਟ, ਪੰਜਾਬੀ ਹੈ ਤਾਂ ਸਭ ਕੁਛ ਹੈ। ਉਰਦੂ ਵੀ ਆ, ਉਰਦੂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਇੰਗਲਿਸ਼ ਵੀ ਆ, ਸਾਰੇ ਮਤਲਬ ਹਰ ਬੰਦਾ ਹਰ ਮਜ਼ਹਬ ਨਾਲ ਬੋਲਦਾ। ਹੁਣ ਕੋਈ ਬੰਦੇ ਪੰਜਾਬੀ ਨਹੀਂ ਬੋਲਦੇ, ਲੇਕਿਨ ਉਹਨੂੰ ਬੋਲਣੀ ਚਾਹੀਦੀ, ਆਣੀ ਹਰ ਕਿਸੇ ਨੂੰ ਚਾਹੀਦੀ, ਉਰਦੂ ਵੀ, ਇੰਗਲਿਸ਼ ਵੀ, ਪੰਜਾਬੀ ਵੀ। ਇੰਗਲਿਸ਼ ਨਾ ਵੀ ਆਵੇ, ਉਰਦੂ ਪੰਜਾਬੀ ਹਰ ਕਿਸੇ ਨੂੰ ਆਉਣੀ ਚਾਹੀਦੀ। ਜੇ ਤੁਸੀਂ ਹੈ ਹੀ ਪੰਜਾਬੀ, ਤੁਸੀਂ ਤੁਹਾਡੀ ਮਾਂ ਬੋਲੀ ਪੰਜਾਬੀ, ਤੁਸੀਂ ਬੇਸ਼ੱਕ ਮੈਨੂੰ ਤੁਸੀਂ ਬਸ ਇੰਨਾ ਦੱਸ ਦਿਓ ਕਿ ਉਰਦੂ ਬੋਲਣ ਨਾਲ ਬੰਦਾ ਡੀਸੈਂਟ ਲੱਗਦਾ। ਉਰਦੂ ਬੋਲਣ ਨਾਲ ਥੋੜ੍ਹੇ ਜਿਹੇ ਨਾ ਬੰਦੇ 'ਤੇ ਤਮੀਜ਼ ਆਉਂਦੀ ਆ, ਜਿਹੜੇ ਪੰਜਾਬੀ ਦੇ ਵਰਡ ਹੁੰਦੇ ਉਹ ਬੜੇ ਗਲਤ ਮਤਲਬਾਂ 'ਚ ਵੀ ਚਲੇ ਜਾਂਦੇ ਆ, ਅਤੇ ਇੱਕ ਰਿਸਪੈਕਟ ਵੀ ਪੰਜਾਬੀ 'ਚ ਖਤਮ ਹੋ ਜਾਂਦੀ ਹੈ। ਅਤੇ ਜਿਹੜੀ ਉਰਦੂ 'ਚ ਰਿਸਪੈਕਟ ਆਪਣੇ ਤੋਂ ਬੜੇ ਦੀ ਜਾਂ ਛੋਟੇ ਦੀ ਰਿਸਪੈਕਟ ਹੁੰਦੀ ਆ, ਉਹ ਉਰਦੂ ਵਿੱਚ ਹੁੰਦੀ ਆ। ਗਲਤ ਗੱਲ ਹੈ ਸੱਚ। ਤੇ ਮਤਲਬ ਤੁਸੀਂ ਪੰਜਾਬੀ ਨੂੰ ਅੱਛਾ ਨਹੀਂ ਸਮਝਦੇ? ਨਹੀਂ, ਪੰਜਾਬੀ ਨੂੰ ਮੈਂ ਗਲਤ ਨਹੀਂ ਕਹਿ ਰਿਹਾ, ਨਾ ਮੈਂ ਉਰਦੂ ਨੂੰ ਗਲਤ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ ਪੰਜਾਬੀ ਵਿੱਚ ਬੰਦਾ ਇੱਕ ਦੂਜੇ ਨਾਲ ਬਦਤਮੀਜ਼ੀ ਜਾਂਦਾ, ਤੂੰ ਮੈਂ ਵਾਲਾ ਸੀਨ ਹੁੰਦਾ, ਅਤੇ ਉਰਦੂ ਵਿੱਚ ਆਪ ਹੁਣ ਆਪਣੇ ਤੋਂ ਵੱਡੇ ਆਪ ਕਹਿਣ। ਜਿੰਨੀ ਮਿਠਾਸ, ਜਿੰਨੀ ਪਿਆਰੀ ਬੋਲੀ ਪੰਜਾਬੀ, ਉਰਦੂ ਤੇ ਨਹੀਂ ਨਾ ਹੈ। ਨਹੀਂ, ਪੰਜਾਬੀ ਅੱਛੀ ਬੋਲੀ ਹੈ। ਕੋਈ ਲੋਕ ਐਸੇ ਨੇ ਜਿਨ੍ਹਾਂ ਦੇ ਮੂੰਹ ਪੰਜਾਬੀ ਬਹੁਤ ਸੋਹਣੀ ਲੱਗਦੀ, ਫਿਰ ਪੰਜਾਬੀ ਅੱਛੀ, ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੀਦਾ। ਫਿਰ ਤੁਸੀਂ ਕਹਿ ਰਹੇ ਹੋ ਕਿ ਉਰਦੂ ਬੋਲਣ ਨਾਲ ਬੰਦਾ ਡੀਸੈਂਟ ਲੱਗਦਾ? ਡੀਸੈਂਟ ਤਾਂ ਲੱਗਦਾ ਨਹੀਂ ਲੱਗਦਾ। ਸੁਣੋ, ਆਪਾਂ ਦੋਨੋਂ ਬੈਠੇ ਹਾਂ, ਆਵਾਮ ਆਪਾਂ ਨੂੰ ਦੇਖ ਰਹੀ ਆ, ਆਪਾਂ ਹੁਣ ਜਾਹਲ, ਆਵਾਮ ਆਪਾਂ ਨੂੰ ਜਾਹਲ ਸਮਝਦੀ ਪਈ ਹੈ। ਮੈਂ ਤੁਹਾਨੂੰ ਦੱਸਦਾ, ਜਿੱਥੇ ਹੁਣ ਮਤਲਬ ਨਾ ਇੱਕ ਚੀਜ਼ ਆ, ਹੁਣ ਆਪਾਂ ਬੈਠੇ ਹਾਂ, ਆਪਾਂ ਦੋਨੇ ਇੱਕ ਦੂਸਰੇ ਨਾਲ, ਆਪ ਔਰ ਮੈਂ ਪੰਜਾਬੀ ਹਮ ਬੋਲ ਰਹੇ ਨਾ, ਦੇਖੋ ਮੈਂ ਹੁਣ ਉਰਦੂ ਬੋਲ ਰਿਹਾ, ਆਪ ਦੇ ਆ ਗਿਆ, ਮੈਂ ਹੁਣ ਜੇ ਪੰਜਾਬੀ 'ਚ ਬੋਲਾਂ, ਮੈਂ ਤੁਹਾਨੂੰ ਕਹਿਣਾ ਤੂੰ। ਹਾਂ, ਤੇ ਤੂੰ ਕੀ, ਇਹ ਇੱਕ ਆਪਣੀ ਜ਼ਬਾਨ ਹੀ ਹੈ ਨਾ ਫਿਰ ਇਹ। ਉਹ ਤਾਂ ਠੀਕ ਆ, ਲੇਕਿਨ ਹੁਣ ਇੱਕ ਮੁਆਸ਼ਰੇ ਦੇ ਵਿੱਚ ਹਰ ਮਤਲਬ ਸ਼ਾਦੀ ਹੈ, ਕੋਈ ਇਵੈਂਟ ਆ, ਉੱਥੇ ਬੋਲੀ ਉਰਦੂ ਜਾ ਰਹੀ ਆ, ਤੁਸੀਂ ਉੱਥੇ ਪੰਜਾਬੀ ਬੋਲੋਗੇ ਨਾ, ਤੁਹਾਨੂੰ ਆਪ ਥੋੜ੍ਹੀ ਨਾ ਮਤਲਬ ਮਹਿਸੂਸ ਹੋਏਗਾ ਕਿ ਨਹੀਂ ਯਾਰ ਮੈਨੂੰ ਉਰਦੂ ਬੋਲਣੀ ਚਾਹੀਦੀ, ਉੱਥੇ ਉਰਦੂ ਬੋਲ ਲਓ। ਤੇ ਹੁਣ ਉਰਦੂ ਵੀ ਓਕੇ ਹੈ, ਪੰਜਾਬੀ ਵੀ ਓਕੇ। ਹੁਣ ਜਿਹੜਾ ਤੁਸੀਂ ਹੁਣ ਕਿਹਾ ਨਾ ਕਿ ਉਰਦੂ ਵਗੈਰਾ ਇੱਦਾਂ ਬੰਦਾ ਡੀਸੈਂਟ ਲੱਗਦਾ, ਇਹ ਕਿਉਂਕਿ ਆਪਣੀ ਜਿਹੜੀ ਆਡੀਅנס ਹੈ ਨਾ, ਸਾਰੀ ਪੰਜਾਬੀ ਹੈ, ਪੰਜਾਬੀ, ਠੀਕ ਹੈ ਨਾ, ਉਹ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦੇ ਕਿਹਨੂੰ ਕਿ ਬੰਦਾ ਉਰਦੂ ਬੋਲਣ ਨਾਲ ਡੀਸੈਂਟ ਲੱਗਦਾ। ਬਸ ਉਹ ਹਰ ਬੰਦੇ ਦਾ ਆਪਣਾ ਮਾਈਂਡ ਸੈਟਲ ਹੈ, ਕੋਈ ਸਹੀ ਸਮਝਦੇ ਆ, ਕੋਈ ਨਹੀਂ ਸਹੀ ਸਮਝਦੇ। ਆਪਾਂ ਹੁਣ ਪੰਜਾਬੀ ਆ, ਕੋਈ ਇੱਥੇ ਆਪਣੇ ਸਾਹਮਣੇ ਉਰਦੂ ਬੋਲੇ ਤਾਂ ਆਪਾਂ ਨੂੰ ਕਹਿਣਾ ਯਾਰ ਕੀ ਇਹ ਬੋਲੀ ਜਾਂਦੇ ਉਰਦੂ ਜੀ, ਸੋ ਪੰਜਾਬੀ ਬੋਲ ਲਾ ਯਾਰ। ਮਤਲਬ ਹਰ ਬੰਦਾ ਆਪਣਾ ਮਾਈਂਡ ਸੈਟਲ ਹੈ, ਜਦੋਂ ਕੋਈ ਸਹੀ ਲੱਗਦਾ ਉਹ ਫਿਰ ਕਰੀ ਜਾਂਦਾ ਕੰਮ। ਟਿਕਟੋਕ ਲਾਈਵ ਤੇ ਕਿਸੇ ਵੱਡੇ ਹੋਸਟ ਨਾਲ ਕੋਈ ਮੈਚ ਅੱਜ ਤੱਕ ਲੱਗਾ? ਨਹੀਂ, ਮੇਰਾ ਵੱਡੇ ਹੋਸਟ ਨਾਲ ਕਦੀ ਮੈਚ ਨਹੀਂ ਲੱਗਾ, ਨਾ ਹੀ ਮੈਂ ਕਦੀ ਕੋਸ਼ਿਸ਼ ਕੀਤੀ ਹੈ ਜਾਂ ਵੱਡੇ ਹੋਸਟ ਨਾਲ ਲਾ ਕੇ ਉੱਤੇ ਆ ਜਾਵਾਂ। ਮੈਂ ਅੱਗੇ ਵੀ ਦੱਸਿਆ ਵਾ, ਮੈਂ
ਕਿਸੇ ਦਾ ਨਾਂ ਲੈ ਕੇ ਨਹੀਂ ਆਇਆ, ਸਿਰਫ ਉਹ ਹਸਨ ਗੋਲਡੀ ਦਾ ਹੀ ਨਾਂ ਲੈ ਕੇ ਆਇਆ, ਉਹ ਆਪਣਾ ਉਸਤਾਦ ਹੈ, ਉਹ ਆਈਡੀਅਲ ਹੈ। ਨਾ ਮੈਂ ਅੱਜ ਤੱਕ ਕਦੀ ਕਿਸੇ ਨੂੰ ਮਾੜਾ ਬੋਲਿਆ, ਨਾ ਕਿਸੇ ਦੇ ਖਿਲਾਫ ਵੀਡੀਓ ਲਾਈ, ਉਹ ਬੜੀ ਵਾਮ ਨੂੰ ਉਹਦੀ ਵੀਡੀਓ ਖਿਲਾਫ, ਉਹਨੂੰ ਸ਼ੇਅਰ ਚੱਕਤਾ, ਉਹਨੂੰ ਚੱਕਤਾ, ਸ਼ੇਅਰ ਪਾਤਾ, ਤੇ ਉਹ ਮਾਂ ਮੈਨੂੰ ਸ਼ੇਅਰ ਵੀ ਕਰਦੀ, ਮੇਰੇ ਯਾਰ ਦੋਸਤ ਮੈਨੂੰ ਸੈਂਡ ਕਰਦੇ, ਮੇਰੇ ਭਰਾ ਨੂੰ ਸੈਂਡ ਕਰਦੀ ਰਹਿੰਦੀ ਵਾਮ, ਲੇਕਿਨ ਆਪਾਂ ਜਵਾਬ ਦੇਈਦੇ ਨਹੀਂ ਹੈ। ਆਪਾਂ ਕੱਚੀਆਂ ਰਸਤਿਆਂ 'ਚ ਭੱਜਣ ਵਾਲੇ ਘੋੜੇ ਨਹੀਂ ਆ, ਇਹਨਾਂ ਤੇ ਘੋੜਿਆਂ ਦੀ ਦੁਨੀਆ ਜਿੱਤਣੀ, ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਸੀ ਪ੍ਰਮੋਸ਼ਨਾਂ ਵਗੈਰਾ ਹੁੰਦੀਆਂ ਪ੍ਰਮੋਸ਼ਨਾਂ ਕਰੀ ਦੀਆਂ। ਉਧਰੋਂ ਕਿੰਨਾ ਕੁ ਐਵੀਨਿਊ ਵਗੈਰਾ ਆਪਣਾ ਹੋ ਜਾਂਦਾ? ਮਤਲਬ ਮਹੀਨੇ ਦਾ ਕੋਈ ਲਾ ਲਓ 40-50 ਹਜ਼ਾਰ ਟਿਕਟੋਕ ਤੋਂ ਇਲਾਵਾ, ਟਿਕਟੋਕ ਤੋਂ ਇਲਾਵਾ। ਮਤਲਬ ਠੀਕ ਹੈ ਫਿਰ ਤੇ ਕੰਮ। ਮਤਲਬ ਮੈਂ ਤੁਹਾਨੂੰ ਅੱਗੇ ਦੱਸਿਆ, ਮੈਂ ਕਿਸੇ ਨੇ ਕਦੀ ਪੈਸਿਆਂ ਦਾ ਨਹੀਂ ਦੱਸਿਆ, ਕੋਈ ਦੱਸਦਾ ਮੈਂ ਇੰਨੀ ਸ਼ੈ ਲੈ ਸਕਦਾ, ਮੈਂ ਤੁਹਾਨੂੰ ਸਿੱਧਾ ਹੀ ਪੈਸਿਆਂ ਦਾ ਦੱਸਿਆ ਕਿ ਇਹਨੇ 40 ਵੀ ਹੋ ਜਾਂਦਾ, ਕਿਸ ਟਾਈਮ ਐਸਾ ਮਹੀਨਾ ਹੁੰਦਾ ਵੀ ਨਹੀਂ। ਮੈਂ ਅੱਗੇ ਦੱਸਿਆ ਕਿ ਮੈਂ ਆਪਣਾ ਖਰਚਾ ਆਪ ਕਰਦਾ, ਕੱਪੜੇ ਜੁੱਤੀ ਮਤਲਬ ਈਚ ਐਂਡ ਐਵਰੀਥਿੰਗ, ਇੱਧਰ ਜਾਣਾ ਉੱਧਰ ਖਰਚਾ, ਗੱਡੀ ਛੱਡੀ, ਮਤਲਬ ਸਾਰਾ ਮੈਂ ਆਪ ਕਰਨਾ, ਯਾਰ ਦੋਸਤ ਆ ਰਹੇ ਤਾਂ ਵੀ ਮੈਂ ਆਪ ਕਰਨਾ, ਘਰਦਿਆਂ ਕੋਲ ਨਹੀਂ ਲੈਣਾ। ਘੰਟਾ 2 ਲਾਈ ਦਾ ਵੀਡੀਓ ਸ਼ੀਡੀਓ ਬਣਾਉਣ 'ਤੇ, 3-4 ਘੰਟੇ ਐਡਿਟ ਕਰਨ 'ਤੇ ਲੱਗ ਜਾਂਦੇ। ਆਵਾਮ ਜਦੋਂ ਆਵਾਮ ਦੇ ਅੱਗੇ ਸੁੱਟੀ ਦੀ, ਆਵਾਮ ਕਹਿ ਦਿੰਦੀ ਇਹ ਕੀ ਹੈ, ਪਿੱਛੇ ਉਹ ਚੀਜ਼ ਖਰਾਬ ਆ, ਅੱਗੇ ਆ ਵਾ, ਆਵਾਮ ਕੀ ਕਰੀਏ ਫਿਰ ਆਵਾਮ ਦਾ। ਆਵਾਮ ਨੂੰ ਪਿੱਛੇ ਨਹੀਂ ਪਤਾ ਕਿ ਇਸ ਵੀਡੀਓ ਪਿੱਛੇ ਇਹਨਾਂ ਦੀ ਮਿਹਨਤ ਕਿੰਨੀ 5-6 ਘੰਟੇ ਦੀ ਮਿਹਨਤ ਹੈ। ਇਹਨਾਂ ਨੇ 5-6 ਘੰਟੇ ਮਿਹਨਤ ਮਿਹਨਤ ਕੀਤੀ ਕੀਤੀ ਹੋਈ ਹੈ। ਅਸੀਂ ਇਹ ਨਹੀਂ ਕਿ ਉਹਨੂੰ ਵਿਖਾਤਾ, ਬੀਬੀ ਨੂੰ ਵਿਖਾਤਾ, ਤੇ ਫਲਾਣੀ ਨੂੰ ਵਿਖਾਤਾ, ਇਹ ਨਹੀਂ ਕੀਤਾ, ਮਿਹਨਤ ਕੀਤੀ ਆ। ਮਿਹਨਤ ਕੀਤੀ ਹੋਈ ਹੈ। ਧੁੱਪੇ ਖਲੋਤੇ ਆ, ਮੁੰਡੇ ਨੇ ਐਡਿਟ ਕਰਨਾ, ਫੋਨ ਦੀ ਮੱਤ ਵੱਜਦੀ, ਸਾਰੇ ਕੰਮ ਹੁੰਦੇ ਆ। ਨਹੀਂ ਤੇ ਲੋਕ ਅੱਜ ਕੱਲ ਵਲੋਗਿੰਗ ਤੋਂ ਥਾਰਾਂ ਲੈ ਰਹੇ, ਠੀਕ ਹੈ, ਇਹ ਜੀ ਵੈਗਨਾਂ ਲੈ ਰਹੇ, ਰੇਂਜ ਰੋਵਰ ਲੈ ਰਹੇ ਆ। ਭਾਈ ਲੈ ਅਸੀਂ ਲੈ ਸਕਦੇ, ਰਹੇ ਉਹ ਮਾਵਾਂ ਭੈਣਾਂ ਦੀ ਕਮਾਈ ਨਾਲ ਲੈ ਰਹੇ ਆ, ਮਾਵਾਂ ਭੈਣਾਂ ਅੱਗੇ ਲਿਆ ਰਹੇ। ਮੈਂ ਅੱਗੇ ਵੀ ਦੱਸਿਆ ਨਹੀਂ ਹੁਣ ਕਈ ਬੰਦੇ ਹੈਗੇ ਉਹ ਫੈਮਿਲੀ ਵਲੋਗਿੰਗ ਨਹੀਂ ਕਰਦੇ, ਉਹ ਆਪਣਾ ਸਿਰਫ ਆਪਣਾ ਦੂਸਰਾ ਆਪਣੇ ਯਾਰ ਬੇਲੀ ਦਿਖਾਉਂਦੇ। ਹਾਂ, ਉਹ ਅਸੀਂ ਬਣਾਉਂਦੇ ਰਹੀਦਾ ਵਾ, ਮੇਰੇ ਯਾਰ ਦੋਸਤ ਵੀ ਬਣਾਉਂਦੇ ਰਹਿੰਦੇ ਆ, ਤੇ ਮੈਂ ਵੀ ਸ਼ੁਰੂ ਕਰਨੀ ਹੈ ਯਾਰ। ਮੈਨੂੰ ਇਹੋ ਇਸੇ ਗੱਲਾਂ 'ਤੇ ਮੇਰੇ ਘਰ ਦੇ ਮੈਨੂੰ ਬੋਲਦੇ ਰਹਿੰਦੇ ਆ, ਅੱਛਾ ਮੈਂ ਕੰਮ ਨਾ ਤੇਰਾ ਮੈਨੂੰ ਬੋਲਦੇ, ਤੂੰ ਕੰਮ ਕਿਉਂ ਨਹੀਂ ਕਰਦਾ, ਕਰ। ਮਤਲਬ ਇੰਨੀ ਸਪੋਰਟ ਆ ਉਹਨਾਂ ਦੀ, ਮਤਲਬ ਘਰੋਂ ਪੂਰੀ ਸਪੋਰਟ ਆ, ਬਿਲਕੁਲ। ਘਰ ਦੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ। ਟੈਨਸ਼ਨ ਨਹੀਂ ਹੈ ਕਿ ਯਾਰ ਉਹ ਮੰਮਾ ਨਾ ਬੋਲੇ ਜਾਂ ਪਿਓ ਨਾ ਬੋਲੇ, ਵਾਲਦਾ ਨਾ ਕਹਿਣ, ਮਤਲਬ ਬਣਾਓ ਜੋ ਮਰਜ਼ੀ ਕਰੀ ਜਾਓ। ਪੰਜਾਬੀ ਭਰਾ ਦੇਖਦੇ ਪਏ, ਉਹਨਾਂ ਵਾਸਤੇ ਕੋਈ ਛੋਟਾ ਮੈਸੇਜ? ਪੰਜਾਬੀ ਭਰਾ ਦੇਖਦੇ ਪਏ, ਉਹਨਾਂ ਨੂੰ ਇਹੋ ਹੀ ਆ ਕਿ ਭਾਈਜਾਨ ਸੜਿਆ ਨਾ ਕਰੋ, ਠੀਕ ਆ, ਆਪਣਾ ਕੰਮ ਕਰੋ, ਜੇ ਅਸੀਂ ਇੱਥੇ ਆ, ਕੱਲ੍ਹ ਨੂੰ ਤੁਸੀਂ ਵੀ ਇੱਥੇ ਹੋ ਸਕਦੇ ਆ, ਠੀਕ ਆ। ਕੋਈ ਵੀ ਆਪਣੇ ਮਾਂ ਦੇ ਢਿੱਡ 'ਚੋਂ ਸਿੱਖ ਕੇ ਨਹੀਂ ਆਉਂਦਾ, ਜ਼ਾਰੀ ਗੱਲ ਹੈ। ਸਭ ਨੇ ਇੱਥੇ ਹੀ ਆਉਣਾ ਵਾ, ਠੀਕ ਆ। ਅੱਜ ਇੱਥੇ ਮੈਂ ਵਾਂ, ਅਤੇ ਮੈਂ ਵੀ ਤੁਹਾਡੀ ਵਰਗੀ ਆਵਾਮ ਦੇ ਵਿੱਚੋਂ ਹੀ ਇੱਥੇ ਆਇਆ ਵਾਂ, ਠੀਕ ਆ। ਅਤੇ ਤੁਸੀਂ ਵੀ ਕੱਲ੍ਹ ਨੂੰ ਤੁਸੀਂ ਵੀ ਇੱਥੇ ਤੁਸੀਂ ਆਉਣਾ, ਲੇਕਿਨ ਆਪਣਾ ਸੜੋ ਨਾ, ਕਿਸੇ ਨੂੰ ਮਾੜਾ ਚੰਗਾ ਨਾ ਬੋਲੋ, ਆਪਣੀ ਮਿਹਨਤ ਕਰੋ, ਠੀਕ ਆ, ਸਟਰਗਲ ਕਰੋ, ਆਪਣਾ ਕੰਮ ਕਰੋ, ਅੱਲਾ ਦੀ ਪਾਸ ਦੀ ਜ਼ਿਆਦਾ ਇੱਜ਼ਤ ਦੇਗੀ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ। ਲਾਸਟ ਵਿੱਚ ਤੁਸੀਂ ਜਾਂਦੇ ਹੋਏ ਨਾ, ਤੁਸੀਂ ਵੀਡੀਓ ਤੋਂ ਤਾਂ ਤੁਸੀਂ ਪੋਡਕਾਸਟ ਦੇਖ ਲੈਂਦੇ ਹੋ, ਅਤੇ ਤੁਸੀਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਨਹੀਂ ਕਰਦੇ, ਅਤੇ ਇਹਨੂੰ ਹੁਣ ਜਾਂਦੇ ਹੋਏ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ।